ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓ ਤੋਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ 2022 ਦੀ 16 ਨਵੰਬਰ ਹੈ ਤੇ ਦਿਨ ਬੁੱਧਵਾਰ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੇਗਾ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਾਂਗੇ ਖਬਰਾਂ ਤੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰਸ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਨੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਵੀ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਸੈਂਤਾ ਨੇਲਾ ਦੀ ਲੋਕੇਸ਼ਨ ਹੈ। ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਨੰਬਰ ਹੈ 209 277 0113। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559 800 0590। ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਇਸ ਨੰਬਰ ਤੇ ਕਰ ਸਕਦੇ ਹੋ। ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਤੇ ਸਰਕਾਰ ਤੋਂ, ਪੰਜਾਬ ਸਰਕਾਰ ਤੋਂ ਨਾਰਾਜ਼ ਕਿਸਾਨਾਂ ਨੇ ਲਾਇਆ ਜਾਮ ਤੇ ਲੋਕਾਂ ਨੇ ਤਾਂ ਫਿਰ ਪਰੇਸ਼ਾਨ ਹੋਣਾ ਹੀ ਸੀਗਾ ਜੀ। ਦੇਖੋ ਗੱਲ ਕੀ ਹੈ ਕਿ ਦੋ ਚੀਜ਼ਾਂ ਆਮ ਨੇ, ਟੈਂਕੀਆਂ ਤੇ ਗੱਭਰੂ, ਸੜਕਾਂ ਤੇ ਜਾਮ ਨੇ ਜੀ ਪੰਜਾਬ ਦੇ ਵਿੱਚ। ਤਾਂ ਬਈ ਇਹ ਜਿਹੜੀ ਸੂਰਤ ਹਾਲ ਹੈ, ਬਦਲਿਆ ਤੇ ਕੱਖ ਵੀ ਨਹੀਂ ਹੈ ਨਾ। ਕਿ ਇਹ ਕਹਿੰਦੇ ਸਨ ਕਿ ਅਸੀਂ ਧਰਨੇ ਮੁਜ਼ਾਹਰੇ ਖਤਮ ਕਰ ਦਿਆਂਗੇ, ਟੈਂਕੀਆਂ ਤੋਂ ਬੇਰੁਜ਼ਗਾਰ ਉਤਾਰ ਲਵਾਂਗੇ ਵਗੈਰਾ ਵਗੈਰਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹਾਲ ਦੀ ਘੜੀ ਬੇਅਸਰ ਨਜ਼ਰ ਆ ਰਹੀਆਂ ਨੇ ਜੀ। ਕਿਉਂਕਿ ਸਿਆਸਤ ਆਪਣੇ ਢੰਗ ਨਾਲ ਦੇਖਦੀ ਹੈ। ਜਿਹੜੇ ਸਿਆਸਤ ਤੋਂ ਉਲਟ ਖਲੋਤੇ ਨੇ ਜਾਂ ਸੱਤਾ ਤੋਂ ਉਲਟ ਖਲੋਤੇ ਨੇ ਆਗੂ, ਆਪਣੇ ਹਿਸਾਬ ਕਿਤਾਬ ਨਾਲ ਸੋਚਦੇ ਨੇ, ਚੱਲਦੇ ਨੇ। ਤਾਂ ਵਿੱਚ ਵਿਚਾਲੇ ਕੌਣ ਆ? ਵਿੱਚ ਵਿਚਾਲੇ ਆ ਜਨਤਾ। ਜਨਤਾ ਐਸੀ ਫਸਦੀ ਹੈ ਕਿ ਦੋਹਾਂ ਦੀ ਮਾਰ ਹੀ ਪੈ ਜਾਂਦੀ ਆ। ਤਾਂ ਗੱਲ ਇਹ ਆ ਕਿ ਤੁਸੀਂ ਇਹਨਾਂ ਨੂੰ ਸੱਦ ਲੈਂਦੇ ਹੋ, ਚੌਥੇ ਦਿਨ ਫੇਰ ਇਹਨਾਂ ਨੂੰ ਧਰਵਾਸ ਜੀ ਦੇ ਦਿੰਦੇ ਹੋ, ਕਿਸਾਨ ਆਗੂਆਂ ਨੂੰ ਤੁਹਾਡੀਆਂ ਮੰਗਾਂ ਪੂਰੀਆਂ ਕਰ ਲਈਆਂ। ਫੇਰ ਤੁਸੀਂ ਕੁਛ ਨਹੀਂ ਡੱਡਾ ਭੋਰਦੇ ਤਾਂ ਉਹ ਚੱਕ ਕੇ ਫੇਰ ਜੋ ਆਪਣਾ ਤੱਪੜ ਹੁੰਦਾ ਵਿਛਾ ਲੈਂਦੇ ਸੜਕ ਦੇ ਵਿਚਾਲੇ ਕਿ ਚੱਲ ਭਾਈ ਅਸੀਂ ਤਾਂ ਬੈਠੇ ਹਾਂ, ਕਿਉਂਕਿ ਤੁਸੀਂ ਮੁੱਕਰ ਗਏ। ਤਾਂ ਇਹਦਾ ਠੋਸ ਹੱਲ ਜਿਹੜਾ ਕੱਢਣਾ ਉਹ ਸਰਕਾਰ ਨੇ ਕੱਢਣਾ। ਕਿਉਂਕਿ ਐਵਰੇਜ ਦੇਖੋ 365 ਦਿਨ ਹੁੰਦੇ ਨੇ ਸਾਲ ਦੇ ਵਿੱਚ, ਮੈਂ ਗਲਤ ਤੇ ਨਹੀਂ? 365 ਹੀ ਹੈ ਨਾ ਜੀ। 135 ਦਿਨ ਦਾ ਜਾਮ ਹੈ ਸਾਡੇ ਪੰਜਾਬ ਦੇ ਵਿੱਚ ਐਵਰੇਜ, 135 ਦਿਨ ਦਾ ਜੀ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਅਸੀਂ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਗਵਾ ਰਹੇ। ਹੁਣ ਮੈਂ ਇੱਕ ਟਰੱਕ ਡਰਾਈਵਰ ਦੀ ਸੁਣ ਰਿਹਾ ਸੀਗਾ, ਉਹ ਕਹਿੰਦਾ ਕਿ ਕੱਚਾ ਮਾਲ ਹੈ ਮੇਰੇ ਕੋਲੇ। ਤੁਸੀਂ ਇੱਧਰ ਦੇਖੇ ਹੋਣੇ ਟਰੱਕਿੰਗ ਵਾਲੇ ਕਿੰਨੇ ਔਖੇ ਹੁੰਦੇ ਨੇ। ਪੈਸੇ ਤੇ ਬਣਦੇ ਆ, ਪਰ ਪੈਸੇ ਕਿੱਦਾਂ ਬਣਦੇ ਉਹ ਟਰੱਕਾਂ ਵਾਲੇ ਜਾਣਦੇ ਨੇ ਜੀ। ਤਾਂ ਉਹ ਟਰੱਕਾਂ ਵਾਲਾ ਕੱਚਾ ਮਾਲ ਲੱਦ ਕੇ ਉਹ ਕਹਿੰਦਾ ਕਿ ਮੈਨੂੰ ਫੋਨ ਕਰੀ ਜਾਂਦੇ KFC ਦੇ ਵਿੱਚ ਆ 2 ਕਿਲੋਮੀਟਰ ਦੂਰ ਰਹਿ ਗਿਆ ਸੀ ਮੈਂ ਟਾਈਮ ਤੇ, ਕਿਉਂਕਿ ਇੱਥੇ ਟਾਈਮ ਹੁੰਦਾ ਹੈ ਮੰਡੀਆਂ ਕਰਾਉਣੀਆਂ। ਜਿੱਦਾਂ ਟਮਾਟਰ ਲੱਦਿਆ ਉਹ ਇਨ ਟਾਈਮ ਲਾਉਣੀ ਆ ਗੱਡੀ ਤੁਸੀਂ, ਜੇ ਤਾਂ ਇਨ ਟਾਈਮ ਲੱਗ ਗਈ ਤੇ ਨਾਮ ਆ, ਨਹੀਂ ਤਾਂ ਫਿਰ ਮਾਲਕ ਵੱਲੋਂ ਵੀ ਜੁੱਤੀਆਂ ਦੇ ਉਤਰੋ। ਡਰਾਈਵਰ ਇਹਨੇ ਫਸਦੇ ਨੇ ਜੀ ਜੀ। ਅੱਛਾ, ਉਹ ਕਹਿੰਦਾ ਕਿ ਉਹ ਮੈਨੂੰ ਫੋਨ ਕਰੀ ਜਾਂਦੇ ਕਿ ਭਾਈ ਨਹੀਂ ਟਾਈਮ ਤੇ ਤਾਂ ਭਾਈ ਤੂੰ ਆਪ ਤਾਂ ਭੁਗਤੇਗਾ, ਅਸੀਂ ਨਹੀਂ ਕੁਝ ਕਰ ਸਕਦੇ, ਮਾਲਕ ਮੇਰੇ ਸਿਰ ਤੇ ਚੜਿਆ। ਤਾਂ ਇਹੋ ਜਿਹੀਆਂ ਕਿੰਨੀਆਂ ਮਜਬੂਰੀਆਂ ਹੋਣਗੀਆਂ, ਕਿਉਂਕਿ ਡਾਇਵਰਜ਼ਨ ਤੇ ਹੁੰਦਾ ਕਿ ਛੋਟੀਆਂ ਮੋਟੀਆਂ ਗੱਡੀਆਂ, ਕਾਰ ਆਪਣੇ ਕੋਲੇ, ਆਪਾਂ ਭਜਾਵਾਂਗੇ ਕਾਰ ਸ਼ੂ ਕਰਕੇ, ਇੱਧਰ ਦੀ ਪਿੰਡ ਚ ਵਾੜ ਦਿੱਤੀ, ਉਧਰ ਦੀ ਵਾੜ ਦਿੱਤੀ, ਨਿਕਲ ਜਾਵਾਂਗੇ। ਹੁਣ ਜਿਹੜਾ ਲੋਡਡ ਟਰਾਲਾ ਹੈ, ਟਰੱਕ ਹੈ, ਉਹ ਕਿੱਧਰ ਲੈ ਜਾਓਗੇ ਤੁਸੀਂ? ਤਾਂ ਉਹਨਾਂ ਦੀਆਂ ਸਮੱਸਿਆਵਾਂ ਆਪਣੀਆਂ। 6 ਥਾਈਂ ਧਰਨਾ ਸੀਗਾ, 6 ਦੀਆਂ 6 ਥਾਵਾਂ ਤੇ। ਇਹ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਅੰਮ੍ਰਿਤਸਰ ਦਾ ਜਿਹੜਾ ਧਰਨਾ ਸੀ ਉਹ ਸੀਗਾ ਭੰਡਾਰੀ ਪੁਲ ਤੇ। ਭੰਡਾਰੀ ਪੁਲ ਅੰਮ੍ਰਿਤਸਰ ਦਾ ਲਾਈਫ ਲਾਈਨ ਹੈ, ਸੈਂਟਰ ਦੇ ਵਿੱਚ, ਉਹਦਾ ਕੋਈ ਅਲਟਰਨੇਟ ਨਹੀਂ ਹੈਗਾ। ਜਿਹੜੇ ਅੰਮ੍ਰਿਤਸਰ ਜਾਂਦੇ ਰਹਿੰਦੇ ਉਹਨਾਂ ਨੂੰ ਪਤਾ ਹੋਏਗਾ। ਤਾਂ ਉੱਥੇ ਵੀ ਬੜੀ ਜ਼ਿਆਦਾ ਖੱਜਲ ਖੁਆਰੀ ਸੀ। ਪਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਸ਼ਾਮੀ ਇੱਕ ਚੰਗੀ ਗੱਲ ਇਹ ਕੀਤੀ
ਉਹਨਾਂ ਆਖਿਆ ਕਿ ਅਸੀਂ ਗੁਰੂ ਘਰ ਜਾਂਦਾ ਰਸਤਾ ਜਿਹੜਾ ਉਹ ਨਹੀਂ ਰੋਕਾਂਗੇ। ਡੀਸੀ ਨਾਲ ਕੁਝ ਲੋਕਲ ਮੰਗਾਂ ਨੂੰ ਲੈ ਕੇ ਮਨਜ਼ੂਰੀ ਵੀ ਮਿਲ ਗਈ, ਕਹਿੰਦੇ ਕਿ ਆਪਾਂ ਸਵੇਰੇ ਕੋਈ ਹੋਰ ਪੁਆਇੰਟ ਲੱਭ ਲਵਾਂਗੇ ਪਰ ਇਹ ਰਸਤਾ ਨਹੀਂ ਰੋਕਾਂਗੇ। ਪਰ ਤੁਸੀਂ ਦੇਖੋ ਕਿ 12 ਘੰਟਿਆਂ ਬਾਅਦ ਤੁਹਾਨੂੰ ਚੇਤਾ ਆਇਆ ਕਿ ਗੁਰੂ ਘਰ ਦੀ ਸੰਗਤ ਜਿਹੜੀ ਹੈ ਖੱਜਲ ਖੁਆਰ ਹੋ ਰਹੀ ਹੈ। ਜੀ ਬਿਲਕੁਲ, ਇਹ ਤਾਂ ਵੇਖਣ ਵਾਲੀ ਗੱਲ ਹੈ ਨਾ। ਤੋ ਇਸ ਕਰਕੇ ਹਰੇਕ ਥਾਂ ਤੋਂ ਹੀ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ, ਇਸ ਤਰ੍ਹਾਂ ਦਾ ਰੋਸਾ ਆਇਆ ਕਿ ਅਗਾਊ ਕਿਸੇ ਨੂੰ ਪਤਾ ਨਹੀਂ ਸੀ, ਉਹ ਵਿੱਚ ਫਸ ਗਿਆ ਜਾਮ ਦੇ। ਕੋਈ ਬਿਮਾਰ ਹੈ, ਕੋਈ ਸ਼ੁਮਾਰ ਆ, ਕੋਈ ਦਵਾਈ ਲੈਣ ਚੱਲਿਆ, ਕੋਈ ਕਿਤੇ ਚੱਲਿਆ, ਕੋਈ ਕਿਤੇ ਚੱਲਿਆ। ਤੋ ਇਹ ਸਾਰਾ ਕੁਝ ਰਿਹਾ ਹੈ। ਤਾਂ ਪਟਿਆਲਾ ਰੋਡ ਤੇ ਜੇ ਦੇਖੋ ਤਾਂ ਤਰੇੜੀ ਜੱਟਾ, ਫਰੀਦਕੋਟ ਦੇ ਲਾਗੇ ਟਹਿਣਾ ਟੀ ਪੁਆਇੰਟ, ਅੰਮ੍ਰਿਤਸਰ ਦਾ ਭੰਡਾਰੀ ਪੁਲ ਤੁਹਾਨੂੰ ਦੱਸ ਦਿੱਤਾ, ਤਿੰਨ ਕੋਨੀਆ ਪੁਲ, ਮਾਨਸਾ ਰੋਡ, ਮੁਕੇਰੀਆਂ ਨੇੜੇ ਤੇ ਤਲਵੰਡੀ ਸਾਬੋ, ਇਹ 6 ਥਾਵਾਂ ਸੀ ਜਿਹਦੇ ਵਿੱਚ ਇਹਨਾਂ ਨੇ ਚੱਕਾ ਜਾਮ ਕਰ ਰੱਖਿਆ ਸੀਗਾ। ਬਾਕੀ ਹਾਲੇ ਧਰਨਾ ਜਾਰੀ ਆ। ਤਾਂ ਅੰਮ੍ਰਿਤਸਰ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਬਹੁਤ ਵੱਡੀ ਖਬਰ ਬਣ ਗਈ, ਕਿਉਂਕਿ ਲੋਕ ਬਹੁਤ ਹੀ ਜ਼ਿਆਦਾ ਖੱਜਲ ਖੁਆਰ ਹੋ ਰਹੇ ਸਨ। ਇੱਥੋਂ ਤੱਕ ਕਿ MP ਔਜਲਾ ਨੇ ਵੀ ਕਿਹਾ ਕਿ ਬਾਈ ਤੁਸੀਂ ਇਹ ਰਸਤਾ ਛੱਡ ਦਿਓ, ਇਹ ਜ਼ਰੂਰੀ ਹੈ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਉਥਲ ਪੁਥਲ ਮਚ ਜਾਏਗੀ। ਤਾਂ ਫਿਰ ਇਹ ਰਸਤਾ ਤਾਂ ਹੁਣ ਖੋਲਿਆ ਗਿਆ, ਸਹਿਮਤੀ ਬਣੀ ਹੈ ਹੁਣ ਤੋਂ ਕੁਝ ਚੰਦ ਕੁ ਮਿੰਟ ਪਹਿਲਾਂ। ਪਰੰਤੂ ਇਹ ਕਿਸਾਨ ਆਗੂਆਂ ਨੂੰ ਹੁਣ ਦੇਖਣਾ ਪਏਗਾ ਕਿ ਦੇਖੋ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ, ਸਮਝਦੇ ਆ ਲੋਕ ਕਿ ਤੁਹਾਡੀਆਂ ਆਪਣੀਆਂ ਮਜਬੂਰੀਆਂ ਨੇ, ਪਰ ਇਸ ਤਰ੍ਹਾਂ ਹੁਣ ਆਮ ਹੀ ਹੋ ਗਿਆ ਕਿ ਹਰੇਕ ਮਹੀਨੇ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦਾ ਤੁਸੀਂ ਪ੍ਰੋਗਰਾਮ ਉਲੀਕਦੇ ਹੋ ਕਿ ਜਿਹਦੇ ਨਾਲ ਯਕਦਮ ਸੜਕਾਂ ਜਿਹੜੀਆਂ ਜਾਮ ਹੋ ਜਾਂਦੀਆਂ, ਲੋਕਾਂ ਨੂੰ ਖੱਜਲ ਖੁਆਰਤਾ ਹੁੰਦੀ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਲੋਕ ਜਿਹੜੇ ਆ ਉਹ ਨਾ ਤੁਹਾਡੇ ਉਲਟ ਹੋ ਕੇ ਖਲੋ ਜਾਣ, ਕਿਉਂਕਿ ਤੁਸੀਂ ਲੋਕਾਂ ਨਾਲ ਹੋ, ਤੁਸੀਂ ਲੋਕਾਂ ਨਾਲ ਹੀ ਹੋ। ਤਾਂ ਕੋਈ ਵੀ ਅੰਦੋਲਨ ਲੋਕਾਂ ਨਾਲ ਹੀ ਹੁੰਦਾ। ਤਾਂ ਇਸ ਕਰਕੇ ਕਿਸਾਨਾਂ ਨੂੰ ਦੇਖਣਾ ਪਏਗਾ ਕਿ ਜਾਇਜ਼ ਮੰਗਾਂ ਜਿਹੜੀਆਂ ਮੰਗਾਂ ਜੈਨੂਅਨ ਮੰਗਾਂ ਨੇ ਉਹਨਾਂ ਦਾ ਨਿਵਾਰਨ ਕਰਾਉਣ। ਤੇ ਹਾਲਾਂਕਿ ਇੱਕ DC ਬੋਲ ਰਹੇ ਸਨ ਅੰਮ੍ਰਿਤਸਰ ਤੋਂ, ਕਹਿ ਰਹੇ ਸੀ ਕਿ ਅਸੀਂ ਚੁਣਿੰਦਾ ਜਗ੍ਹਾ ਜਿਹੜੀਆਂ ਮੁਕਰਰ ਕਰ ਰੱਖੀਆਂ ਉੱਥੇ ਇਹਨਾਂ ਨੂੰ ਧਰਨਾ ਪ੍ਰਦਰਸ਼ਨ ਕਰਨਾ ਚਾਹੀਦਾ। ਪਰ ਉਹ ਤਾਂ ਸਾਫ਼ ਹੈ ਜੇ ਧਰਨਾ ਪ੍ਰਦਰਸ਼ਨ ਉੱਥੇ ਕਰਨ ਲੱਗ ਜਾਣਗੇ ਉੱਥੇ ਕਿਸੇ ਨੇ ਗੱਲ ਨਹੀਂ ਸੁਣਨੀ, ਉਹ ਆਪਣੀ ਜਗ੍ਹਾ ਠੀਕ ਨੇ। ਇਸੇ ਤਰ੍ਹਾਂ ਜਦ ਤੱਕ ਉਹ ਜਨਤਾ ਦੀ ਸੰਗੀ ਤੇ ਗੂਠਾ ਨਹੀਂ ਧਰਦੇ ਉਦੋਂ ਤੱਕ ਸਰਕਾਰ ਜਿਹੜੀ ਹੈ ਉਹਨੂੰ ਕੋਈ ਹਿਲਜੁਲ ਨਹੀਂ ਹੁੰਦੀ। ਇਸ ਕਰਕੇ ਇਹ ਸਾਡੇ ਇੱਥੇ ਬਹੁਤ ਵੱਡਾ ਵਿਗਾੜ ਆ ਕਿ ਸਰਕਾਰਾਂ ਜਿਹੜੀਆਂ ਅੰਨੀਆਂ ਬੋਲੀਆਂ ਹੋ ਕੇ ਚੱਲਦੀਆਂ ਨੇ, ਜਦੋਂ ਤੱਕ ਫਿਰ ਲੋਕਾਂ ਨੂੰ ਖੱਜਲ ਖੁਆਰਤਾ ਨਹੀਂ ਹੁੰਦੀ, ਬਹੁਤ ਵੱਡੇ ਪੱਧਰ ਤੇ ਕੋਈ ਇਸ ਤਰ੍ਹਾਂ ਦਾ ਸੰਘਰਸ਼ ਨਹੀਂ ਉਲੀਕਿਆ ਜਾਂਦਾ, ਉਦੋਂ ਤੱਕ ਉੱਥੇ ਹਿਲਜੁਲ ਨਹੀਂ ਹੁੰਦੀ। ਸੋ ਇਹ ਦੋਏ ਪਾਸੇ ਦਾ ਹੀ ਮਸਲਾ ਹੈ। ਠੀਕ ਹੈ ਕਿ ਜਨਤਾ ਜਿਹੜੀ ਹੈ ਦੁਖੀ ਹੈ, ਪਰੰਤੂ ਮੈਂ ਜਿਵੇਂ ਕਿਹਾ ਕਿ ਦੋਹਾਂ ਪਾਸਿਆਂ ਤੋਂ ਸੋਚਣਾ ਪਵੇਗਾ। ਸਰਕਾਰ ਦੀ ਆਪਣੀ ਸਿਆਸਤ ਹੁੰਦੀ ਹੈ, ਕਿਸਾਨ ਆਗੂਆਂ ਦੇ ਆਪਣੇ ਹਿੱਤ ਹੁੰਦੇ ਆ, ਉਹਨਾਂ ਦੇ ਆਪਣੇ ਏਜੰਡੇ ਹੁੰਦੇ ਆ, ਤਾਂ ਦੂਸਰੇ ਪਾਸੇ ਜਨਤਾ ਹੁੰਦੀ ਹੈ ਜਿਹਨੇ ਦੋਹਾਂ ਪਾਸਿਆਂ ਤੋਂ ਇਹਨੂੰ ਭੋਗਣਾ ਹੁੰਦਾ ਹੈ। ਜੀ ਜੀ ਬਿਲਕੁਲ। ਸੋ ਇਸੇ ਤਰ੍ਹਾਂ ਫਿਰ ਲੋਕਾਂ ਦਾ ਭਰੋਸਾ ਖੁੱਸ ਗਿਆ ਕਿਸਾਨਾਂ ਤੋਂ, ਤੇ ਫਿਰ ਔਖਾ ਹੋ ਜੂ। ਪਹਿਲਾਂ ਤਾਂ ਲੋਕ ਵੀ ਬਹੁਤ ਸਹਿਯੋਗ ਕਰਦੇ ਸੀ ਕਿਸਾਨਾਂ ਦਾ। ਹਾਂਜੀ ਥੋੜਾ ਹੋਇਆ ਨਾ ਜਦੋਂ ਤੁਸੀਂ ਵਾਰ-ਵਾਰ, ਕਿਉਂਕਿ ਪ੍ਰੋਗਰਾਮ ਬਹੁਤ ਆ ਰਹੇ ਆ ਨਾ। ਅੱਗੇ ਤਾਂ ਇਹ ਸੀਗਾ ਕਿ ਦੇਖੋ ਦਿੱਲੀ ਚਲੇ ਗਿਆ ਅੰਦੋਲਨ, ਕੁਝ ਮਹੀਨੇ ਇੱਥੇ ਪੰਜਾਬ ਚ ਰਿਹਾ, ਉਹ ਵੀ ਜ਼ਿਆਦਾਤਰ ਤੁਸੀਂ ਦੇਖਿਆ ਹੋਣਾ ਕਿ ਟਰੈਕ ਤੇ ਆ ਗਿਆ ਸੀ, ਰੇਲਵੇ ਟਰੈਕਸ ਤੇ ਆ ਗਿਆ। ਉੱਥੋਂ ਉੱਠ ਕੇ ਫਿਰ ਹੌਲੀ-ਹੌਲੀ ਲਾਮਬੰਦੀ ਕਰਕੇ ਦਿੱਲੀ ਨੂੰ ਚੱਲ ਗਏ। ਤਾਂ ਸਾਰੇ ਪੰਜਾਬ ਨੇ ਕੀਤਾ। ਹੁਣ ਜਿਹੜਾ ਵੀ ਬੰਦਾ ਉੱਥੋਂ ਲੰਘਦਾ ਦੂਜੇ ਤੀਜੇ ਦਿਨ, 5ਵੇਂ ਦਿਨ, 10ਵੇਂ ਦਿਨ ਕਿਤੇ ਇਸ ਤਰ੍ਹਾਂ ਦਾ ਧਰਨਾ ਦੇਖਦਾ ਤਾਂ ਪਰਸੈਪਸ਼ਨ ਬਣਨੀ ਸਟਾਰਟ ਹੋ ਜਾਂਦੀ ਹੈ ਨਾ ਕਿ ਅਸੀਂ ਤਾਂ ਇਹਨਾਂ ਦੀ ਸਪੋਰਟ ਕਰਕੇ ਸ਼ਾਇਦ ਗਲਤ ਕਰ ਬੈਠੇ, ਕਿਉਂਕਿ ਤੇ ਸਗੋਂ ਤਾਕਤਵਰ ਹੋ ਗਏ, ਹੁਣ ਪਰਵਾਹ ਹੀ ਨਹੀਂ ਕਿਸੇ ਦੀ। ਇਹ ਚੀਜ਼ ਜਿਹੜੀ ਹੈ ਉਹ ਇਹਨਾਂ ਨੂੰ ਵੇਖਣੀ ਪਏਗੀ ਕਿਸਾਨ ਆਗੂਆਂ ਨੂੰ। ਜੀ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਕੇਂਦਰ ਦੀ। ਕੇਂਦਰ ਲਾਅ ਐਂਡ ਆਰਡਰ ਨੂੰ ਲੈ ਕੇ ਹੁਣ ਪੰਜਾਬ ਨੂੰ ਘੇਰਨ ਲੱਗ ਪਿਆ ਜੀ। ਦੇਖੋ ਕੇਂਦਰ ਜਿਹੜਾ ਹੈ ਉਹ ਘੇਰੇਗਾ। ਅਸਲ ਦੇ ਵਿੱਚ ਕੀ ਹੈ ਕਿ ਅਮਿਤ ਸ਼ਾਹ ਦੇ ਬਿਆਨ ਤੇ ਇੱਥੇ ਕਾਫੀ ਰਾਜਨੀਤੀ ਭਖੀ ਹੋਈ ਹੈ, ਤੇ ਉਸ ਭਖਵੀਂ ਰਾਜਨੀਤੀ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਮੁੱਖ ਮੰਤਰੀ ਨੇ ਆਪਣਾ ਪੱਖ ਰੱਖਿਆ, ਅੰਕੜੇ ਪੇਸ਼ ਕੀਤੇ ਵਗੈਰਾ ਵਗੈਰਾ, ਜੋ ਵੀ ਉਹ ਕਰ ਸਕਦੇ ਸੀ, ਤਰਕ ਦਲੀਲਾਂ ਉਹਨਾਂ ਨੇ ਦਿੱਤੀਆਂ ਨੇ। ਤਾਂ ਇਹ ਤਾਂ ਸਭ ਕੁਝ ਚੱਲਦਾ ਹੀ ਹੈ, ਇਹ ਤਾਂ ਸਾਡੇ ਇੱਥੇ ਸਿਆਸਤ ਦਾ ਦਸਤੂਰ ਆ ਕਿ ਉਹ ਇੱਕ ਦੂਜੇ ਨੂੰ ਉਹਨਾਂ ਨੇ ਭੰਡੀ ਜਾਣਾ, ਨਿੰਦੀ ਜਾਣਾ। ਪਰ ਇਸ ਦਰਮਿਆਨ ਇੱਕ ਵੱਡੀ ਗੱਲ ਜਿਹੜੀ ਵਾਪਰੀ ਆ ਉਹ ਇਹ ਆ ਕਿ ਕੇਂਦਰ ਨੇ ਪੰਜਾਬ ਤੋਂ ਜਵਾਬ ਤਲਬੀ ਕਰ ਲਈ ਆ। ਹਾਲਾਂਕਿ ਖਬਰ ਜਿਹੜੀ ਹੈ ਉਹ ਇੰਨੀ ਜ਼ਿਆਦਾ ਹਲੇ ਸਿਆਸੀ ਸਫਾ ਦੇ ਵਿੱਚ ਚਰਚਿਤ ਨਹੀਂ ਹੋਈ, ਪਰ ਇਹ ਸੱਚ ਆ ਕਿ ਜੇਲ੍ਹਾਂ 'ਚ ਬੰਦ ਗੈਂਗਸਟਰਾਂ ਦਾ ਪੰਜਾਬ ਸਰਕਾਰ ਤੋਂ ਵੇਰਵਾ ਮੰਗਿਆ ਗਿਆ। ਇੱਕ ਪੱਤਰ ਭੇਜ ਕੇ
ਜੋ ਸਾਡੀ ਹੋਮ ਮਿਨਿਸਟਰੀ ਹੈ ਉਹਨਾਂ ਦੇ ਅੰਤਰਰਾਜੀ ਕੌਂਸਲ ਸੈਕਟਰੀਏਟ ਵੱਲੋਂ ਇਹ ਪੱਤਰ ਲਿਖਿਆ ਗਿਆ ਪੰਜਾਬ ਦੇ ਜਿਹੜੇ ਚੀਫ ਸੈਕਟਰੀ ਆ ਉਹਨਾਂ ਨੂੰ। ਪੁੱਛਿਆ ਗਿਆ ਕਿ ਪੰਜਾਬ ਦੀਆਂ ਜਿੰਨੀਆਂ ਜੇਲ੍ਹਾਂ ਨੇ ਉਹਦੇ ਵਿੱਚ ਬੰਦ ਗੈਂਗਸਟਰ ਹੀ ਆ, ਜਿਹੜੇ ਗੈਂਗਸਟਰ ਨੇ ਆਪਣੇ ਵਿਦੇਸ਼ੀ ਮਦਦਗਾਰਾਂ ਰਾਹੀਂ ਅੰਤਰਰਾਜੀ ਸਰਹੱਦ ਪਾਰ ਤੋਂ ਕਿਵੇਂ ਅਪਰਾਧ ਨੂੰ ਅੰਜਾਮ ਦੇ ਰਹੇ ਆ, ਜਵਾਬ ਦਿਓ। ਜੀ 3 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਹਾਲ ਦੀ ਘੜੀ ਇਹਦੀ ਕੋਈ ਮਤਲਬ ਕਿ ਜਵਾਬਦੇਹੀ ਨਹੀਂ ਕੀਤੀ। ਇਹ 3 ਮਹੀਨੇ ਪਹਿਲਾਂ ਲੈਟਰ ਜਿਹੜਾ ਉਹ ਆਇਆ, ਹੁਣ ਮਤਲਬ ਕਿ ਇਹਦੀ ਸੁੱਘ ਨਿਕਲੀ ਆ ਕਿ ਇਸ ਤਰ੍ਹਾਂ ਦਾ ਲੈਟਰ ਜਿਹੜਾ ਪਹਿਲਾਂ ਆ ਗਿਆ। ਤੇ ਇਹ ਜਿੱਦਾਂ ਹੁਣ ਅਪਰਾਧ ਹੋ ਰਹੇ ਨੇ, ਕਾਨੂੰਨੀ ਹਥਿਆਰ ਜਿਹੜੇ ਆ, ਗੈਰ ਕਾਨੂੰਨੀ ਹਥਿਆਰ ਜਿਹੜੇ ਉਹ ਕਿੰਨੇ ਆ, ਕੀ ਹਿਸਾਬ ਕਿਤਾਬ, ਕਿਵੇਂ ਫੈਲ ਰਹੇ ਆ, ਗੈਂਗਸਟਰਾਂ ਤੱਕ ਗੈਰ ਕਾਨੂੰਨੀ ਹਥਿਆਰ ਪਹੁੰਚ ਕਿੱਦਾਂ ਰਹੇ ਆ, ਇਹ ਵਗੈਰਾ ਵਗੈਰਾ ਬਹੁਤ ਵੱਡੇ ਸਵਾਲ ਜਿਹੜੇ ਆ ਪੁੱਛੇ ਗਏ ਨੇ ਇਹਨਾਂ ਤੋਂ। ਤਾਂ ਹਾਲ ਦੀ ਘੜੀ ਕਹਿ ਸਕਦੇ ਆ ਕਿ ਇਹਨਾਂ ਦੇ ਵੱਲੋਂ ਕੋਈ ਜਵਾਬ ਤੇ ਨਹੀਂ ਆਇਆ ਠੋਸ ਰੂਪ ਦੇ ਵਿੱਚ। ਪਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਗੁਜਰਾਤ ਇਲੈਕਸ਼ਨ ਤੋਂ ਪਹਿਲਾਂ ਇੱਕ ਤਾਂ ਅਮਿਤ ਸ਼ਾਹ ਦਾ ਬਿਆਨ ਮਹੱਤਵਪੂਰਨ ਹੋ ਜਾਂਦਾ ਹੈ, ਦੂਸਰਾ ਇਹ ਹੈ ਕਿ ਜਿਵੇਂ ਹੁਣ ਮੈਂ ਕਿਹਾ ਕਿ ਇਹ ਲੈਟਰ ਤੇ ਵੈਸੇ ਪੁਰਾਣਾ ਹੈ, ਇਹਨਾਂ ਨੇ ਜਵਾਬ ਨਹੀਂ ਦਿੱਤਾ, ਤਾਂ ਤੁਸੀਂ ਦੇਖੋ ਕਿ ਇਹਦੀ ਵੀ ਖਬਰ ਨਿਕਲ ਆਈ ਹੈ। ਤਾਂ ਲਾਅ ਐਂਡ ਆਰਡਰ ਤੇ ਘੇਰਦੇ ਤਾਂ ਪਏ ਨੇ, ਅਮਿਤ ਸ਼ਾਹ ਹੋਰੀ ਘੇਰਦੇ ਪਏ ਨੇ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਔਰ ਲਾਅ ਐਂਡ ਆਰਡਰ ਨਾਲ ਜੁੜਿਆ ਮਸਲਾ ਜਿਹੜਾ ਤੁਹਾਨੂੰ ਪਤਾ ਕਿ ਉਹ ਸਦਾ ਹੀ ਕਿਸੇ ਵੀ ਸਰਕਾਰ ਵਾਸਤੇ ਇੱਕ ਪੰਗਾ ਰਹਿੰਦਾ ਹੀ ਰਹਿੰਦਾ ਹੈ। ਤਾਂ ਹੁਣ ਦੇਖਣਾ ਹੋਏਗਾ ਕਿ ਜਿਹੜੀ ਕੇਂਦਰ ਸਰਕਾਰ ਬਹੁਤ ਵੱਡੇ ਪੱਧਰ ਤੇ ਇਹਨਾਂ ਨੂੰ ਘੇਰਨ ਦਾ ਯਤਨ ਕਰ ਰਹੀ ਹੈ, ਉਹ ਸਿਰਫ ਚਿੱਠੀ ਪੱਤਰੀ ਤੱਕ ਜਾਂ ਬਿਆਨਬਾਜ਼ੀ ਤੱਕ ਹੀ ਸੀਮਤ ਰਹਿੰਦੀ ਹੈ ਜਾਂ ਇਸ ਤੋਂ ਅੱਗੇ ਵਧੇਗੀ? ਇਸ ਤੋਂ ਅੱਗੇ ਦਾ ਭਾਵ ਕੀ ਹੈ ਕਿ ਫਿਰ ਇੱਕ ਵਾਰੀ ਸਿੱਧਾ ਮੋਰਚਾ ਵੀ ਖੋਲ ਦਿੱਤਾ ਜਾਂਦਾ ਹੈ, ਤੇ ਗਵਰਨਰ ਤਾਂ ਵੈਸੇ ਹੀ ਤਿਆਰ ਬਰ ਤਿਆਰ ਰਹਿੰਦੇ ਆ। ਤਾਂ ਇੱਕ ਵੱਡੀ ਗੱਲ ਹੈ ਕਿ ਇੱਕ ਪਾਸੇ ਤਾਂ ਬੜੀ ਟਸਲਬਾਜ਼ੀ ਚੱਲ ਰਹੀ ਹੈ, ਜਵਾਬ ਦਿੱਤੇ ਜਾ ਰਹੇ ਆ, ਮੀਤ ਹੇਅਰ ਅੱਡ ਤੋਂ ਪੀਸੀ ਕਰਦੇ ਇਸ ਮੁੱਦੇ ਤੇ ਕਿ ਨਹੀਂ ਸਾਡੀ ਜਿਹੜੀ ਇਸ ਵੇਲੇ ਲਾਅ ਐਂਡ ਆਰਡਰ ਦੀ ਸਥਿਤੀ ਹੈ ਹਰਿਆਣੇ ਨਾਲੋਂ ਬਿਹਤਰ ਹੈ, ਯੂਪੀ ਨਾਲੋਂ ਬਿਹਤਰ ਹੈ, ਮਾਨ ਸਾਹਿਬ ਕਹਿੰਦੇ ਨੇ, ਸਾਰੇ ਗੱਲਾਂ ਕਰਦੇ ਆ। ਤਾਂ ਇਸੇ ਦਰਮਿਆਨ ਇਹ ਖਬਰ ਵੀ ਆ ਜਾਣੀ ਕਿ ਬਈ ਇਹਨਾਂ ਨੂੰ ਜਿਹੜਾ ਲੈਟਰ ਲਿਖਿਆ ਗਿਆ ਸੀ ਉਹਦੇ ਤੇ ਜਵਾਬ ਤਲਬੀ ਕੀਤੀ ਗਈ ਆ। ਇਹ ਬਹੁਤ ਕੁਝ ਕਹਿੰਦਾ ਆਪਣੇ ਆਪ ਦੇ ਵਿੱਚ ਕਿ ਕੇਂਦਰ ਸਰਕਾਰ ਇਹ ਨਹੀਂ ਹੈ ਕਿ ਅੱਖਾਂ ਬੰਦ ਕਰਕੇ ਬੈਠੀ ਆ, ਭਾਵੇਂ ਸਿਆਸੀ ਹਾਲਾਤ ਦੇ ਮੱਦੇ ਨਜ਼ਰ ਹੀ ਸਹੀ, ਪਰ ਉਹ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਆਪਣਾ ਇੱਕ ਰੋਲ ਜ਼ਰੂਰ ਅਦਾ ਕਰ ਰਹੀ ਹੈ। ਔਰ ਤੁਸੀਂ ਇੱਕ ਵੱਡੀ ਹੋਰ ਖਬਰ ਦੇਖੋ, ਖਬਰਾਂ ਦੀ ਦੁਨੀਆ ਬਹੁਤ ਵੱਡੀ ਆ, ਵਿਸ਼ਾਲ ਆ, ਸਾਡੀਆਂ ਨਜ਼ਰਾਂ ਸਾਰਾ ਕੁਝ ਨਹੀਂ ਲੱਭ ਪਾਉਂਦੀਆਂ ਕਈ ਵਾਰ। ਤਾਂ ਇੱਥੇ ਕੀ ਹੈ ਕਿ ਮਾਈਨਿੰਗ ਦਾ ਮਸਲਾ ਜਿਹੜਾ ਹੈ, ਮਾਈਨਿੰਗ ਦੇ ਮਸਲੇ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਵੀ ਐਕਟਿਵ ਹੋ ਗਿਆ। ਇਹ ਕਮਾਲ ਦੀ ਗੱਲ ਆ। ਮਸਲਾ ਮਾਈਨਿੰਗ ਦਾ ਹੈ ਤਾਂ ਲਾਲਪੁਰਾ ਹੋਰਾਂ ਦੇ ਕੋਲ ਸ਼ਿਕਾਇਤ ਚਲੇ ਜਾਂਦੀ ਆ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਮਾਈਨਿੰਗ ਦੇ ਮਸਲੇ ਤੇ ਘੱਟ ਗਿਣਤੀਆਂ ਦਾ ਕਮਿਸ਼ਨ ਐਕਟਿਵ ਹੋ ਜਾਵੇ, ਇਹਨੂੰ ਤੁਸੀਂ ਇਉਂ ਨਹੀਂ ਕਹਿ ਸਕਦੇ ਕਿ ਇੱਕ ਖਬਰ ਹੈ, ਨਹੀਂ, ਇਹ ਖਬਰ ਦੇ ਵਿੱਚ ਇੱਕ ਖਬਰ ਹੈ। ਖਬਰ ਇਹ ਆ, ਖਬਰ ਦੀ ਖਬਰ ਇਹ ਆ ਕਿ ਭਾਜਪਾ ਇੱਕ ਪਾਸੇ ਨਾ ਸਿਰਫ ਇਹਨਾਂ ਨੂੰ ਕੇਂਦਰ ਵੱਲੋਂ ਘੇਰ ਰਹੀ ਹੈ, ਬਲਕਿ ਲੋਕਲ ਪੱਧਰ ਤੇ, ਕਿਉਂਕਿ ਉਹ ਜਿਹੜਾ ਮਾਈਨਿੰਗ ਦਾ ਮਸਲਾ ਹੈ ਕਿ ਜਿਹੜੇ ਮੰਤਰੀ ਸਾਹਿਬ ਆ ਉਹਨਾਂ ਤੇ ਕਥਿਤ ਤੌਰ ਤੇ ਦੋਸ਼ ਲੱਗ ਰਹੇ ਆ ਕਿ ਇਹਨਾਂ ਦੀ ਸ਼ਹਿਰ ਤੇ ਮਾਈਨਿੰਗ ਹੋ ਰਹੀ ਆ, ਜਦਕਿ ਉਹਨਾਂ ਨੇ ਉਲਟਾ ਦੋਸ਼ ਇਹ ਲਾਇਆ ਵਾ ਮਤਲਬ ਕਿ ਇਹ ਪੰਜਾਬ ਨੂੰ ਗੁੰਮਰਾਹ ਕਰ ਰਹੇ ਆ। ਤਾਂ ਜਿਹੜੇ ਕਮੇਟੀ ਵਾਲੇ ਆ ਉਹਨਾਂ ਤੇ ਮੁਕੱਦਮਾ ਦਰਜ ਹੋ ਗਿਆ, ਪਿੰਡ ਵਾਲਿਆਂ ਤੇ ਹਿਸਾਬ ਲਾ ਲਓ। ਤਾਂ ਉਹ ਜਿਹੜੇ ਪਿੰਡ ਵਾਲੇ ਆ ਉਹਨਾਂ ਨੂੰ ਫਿਰ ਭਾਜਪਾ ਨੇ ਆਖਿਆ ਕਿ ਆਜੋ, ਤਾਂ ਉਹ ਸੁਣਵਾਈ ਕਰ ਰਿਹਾ। ਤਾਂ ਇੱਕ ਪਾਸੇ ਇਹ ਸਾਰਾ ਕੁਝ ਚੱਲ ਰਿਹਾ, ਦੂਸਰੇ ਪਾਸੇ ਭਾਜਪਾ ਆਪਣਾ ਰਸਤਾ ਵੀ ਪੱਧਰਾ ਕਰਦੀ ਪਈ ਹੈ ਹੇਠਾਂ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ, ਤੇ ਗੱਲ ਕਰੀਏ ਅਕਾਲੀ ਦਲ ਦੀ। ਅਕਾਲੀ ਦਲ ਨੇ ਜਿਹੜਾ 1 ਕਰੋੜੀ ਨਾਇਬ ਤਹਿਸੀਲਦਾਰ ਭਰਤੀ ਘੁਟਾਲਾ ਹੋਇਆ ਸੀ, ਉਹਦੀ ਹੁਣ CBI ਜਾਂਚ ਕਰਾ ਲਓ ਜਾਂ ਕਹਿੰਦੇ ਨਿਆਂਇਕ ਜਾਂਚ ਕਰਾ ਲਓ। ਹੈਲੋ, ਹਾਂਜੀ ਮਿੰਟੂ ਜੀ, ਤੁਹਾਡੀ ਆਵਾਜ਼ ਆ ਰਹੀ ਹੈ? ਤੁਹਾਡੀ ਆਵਾਜ਼ ਕੱਟ ਗਈ ਸੀ। ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਅਕਾਲੀ ਦਲ ਦੀ। ਅਕਾਲੀ ਦਲ ਨੇ ਜਿਹੜਾ 1 ਕਰੋੜੀ ਨਾਇਬ ਤਹਿਸੀਲਦਾਰ ਭਰਤੀ ਘੁਟਾਲਾ ਹੋਇਆ ਸੀ, ਉਹਦੇ ਵਿੱਚ ਅਕਾਲੀ ਦਲ ਨੇ ਹੁਣ ਕਿਹਾ ਵੀ ਜਾਂ ਤਾਂ ਤੁਸੀਂ CBI ਜਾਂਚ ਕਰਾ ਲਓ ਜਾਂ ਫਿਰ ਭਾਵੇਂ ਨਿਆਂਇਕ ਜਾਂਚ ਕਰਾ ਲਓ।
ਹਾਂਜੀ, ਨਿਆਇਕ ਜਾਂਚ ਦਾ ਮਤਲਬ ਕਿ ਕੋਈ ਜੁਡੀਸ਼ਲੀ ਮੈਜਿਸਟ੍ਰੇਟ ਵਗੈਰਾ ਤੋਂ ਜਾਂ ਜੱਜਾਂ ਤੋਂ ਕਰਾ ਲਓ ਤਾਂ ਜੀ। ਨਿਆਇਕ ਜਾਂਚ ਇਹ ਹੋ ਗਈ। ਹੂੰ, ਤਾਂ ਸੀਬੀਆਈ ਤਾਂ ਤੁਹਾਨੂੰ ਪਤਾ ਕਿਹੜਾ ਸਾਡਾ ਨਾਂ ਨਹੀਂ ਜਾਣਦਾ, ਬਿਲਕੁਲ। ਸੀਬੀਆਈ ਦਾ ਨਾਂ ਤੇ ਕਿਹੜਾ ਨਹੀਂ ਜਾਣਦਾ। ਹੂੰ, ਤਾਂ ਖੈਰ ਮਸਲਾ ਕੀ ਹੈ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਜਿਹੜਾ ਇਹ ਮੁੱਦਾ ਸੀ ਨੈਬ ਤਹਿਸੀਲਦਾਰਾਂ ਦੀ ਪ੍ਰੀਖਿਆ ਦਾ, ਉਹ ਤੇ ਐਕਸਪੋਜ਼ ਹੋ ਗਿਆ ਵਾ, ਉਹ ਤੇ ਸਾਫ਼ ਹੋ ਗਿਆ। ਕੱਲ ਪੀਸੀ ਹੋ ਗਈ ਹੈ ਇਸ ਮੁੱਦੇ ਤੇ ਉਹ ਬੰਦੇ ਫੜੇ ਗਏ ਨੇ। ਇਹਦੇ ਵਿੱਚ ਵਾਕਈ ਭਰਤੀ ਦੇ ਵਿੱਚ ਘੁਟਾਲਾ ਹੋਇਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਸੁਖਪਾਲ ਸਿੰਘ ਖਹਿਰਾ ਨੇ ਵੀ ਰੌਲਾ ਪਾਇਆ, ਬਾਅਦ ਦੇ ਵਿੱਚ ਇਹਨਾਂ ਨੇ ਵੀ ਪੀਸੀ ਕੀਤੀ ਸੀ, ਬਿਕਰਮਜੀਤ ਸਿੰਘ ਮਜੀਠੀਆ ਨੇ। ਚਲੋ ਮੀਡੀਆ ਦੇ ਵੀ ਇੱਕ ਹਿੱਸੇ ਨੇ ਹਾਲ ਪਾਰਿਆ ਕੀਤੀ ਸੀ ਕਿ ਕਿੱਦਾਂ ਨਲਾਇਕ ਤੇ ਨਖਿੱਧ ਬੰਦੇ ਜਿਹੜੇ ਬਿਲਕੁਲ ਜਿੱਦਾਂ ਕਹਿ ਲਓ ਕਿ ਫਾਡੀ ਸੀਗੇ, ਜੀ। ਉਹ ਬਈ ਰਾਤੋਂ ਰਾਤ ਹੀ ਕਿਵੇਂ ਏਡੇ ਸਟਾਰ ਬਣ ਗਏ, ਉਹਨਾਂ 'ਚ ਆਇਨਸਟੀਨ ਦੀ ਰੂਹ ਆ ਗਈ। ਹੂੰ, ਉਹ ਕਿਸ ਤਰ੍ਹਾਂ ਏਡੇ ਜੀਨੀਅਸ ਹੋ ਗਏ ਬਈ, ਤੇ ਉਹਨਾਂ ਨੇ ਟੌਪ ਕਰ ਲਿਆ। ਜੀ। ਤਾਂ ਉਸ ਤੋਂ ਬਾਅਦ ਕੱਲ ਇਹਨਾਂ ਨੇ ਸਾਰਾ ਕੁਝ ਖੁਲਾਸਾ ਕਰ ਦਿੱਤਾ ਵਾ ਹੂੰ, ਕਿ ਕਿਸ ਤਰ੍ਹਾਂ ਇਹ ਨਕਲ ਚੱਲੀ ਆ। ਇਹਦੇ ਲਈ 20 ਤੋਂ 40 ਕਰੋੜ 40 ਲੱਖ ਰੁਪਇਆ ਜਿਹੜਾ ਦਿੱਤਾ ਗਿਆ ਪ੍ਰਖਿਆਰਥੀ ਵੱਲੋਂ, ਜੀ। ਤਾਂ ਕੁਝ ਯੰਤਰ ਦਿੱਤੇ ਗਏ, ਉਹਨਾਂ ਦੇ ਮਾਰਫਤ ਇਹਨਾਂ ਨੇ ਫਿਰ ਬਾਹਰ ਬੈਠੇ ਬੰਦਿਆਂ ਤੋਂ ਉਹ ਜਿਹੜੇ ਪੇਪਰ ਸੀ ਉਹ ਸੋਲਵ ਕਰਾਏ, ਫੰਡਾਏ ਆ। ਤਾਂ ਹੂੰ, ਇਹ ਹੁਣ ਜਾਂਚ ਪੜਤਾਲ ਮੰਗ ਰਹੇ ਆ। ਬਿਲਕੁਲ ਜਾਂਚ ਪੜਤਾਲ ਹੋਣੀ ਚਾਹੀਦੀ ਆ। ਇਹ ਤੀਜੀ ਚੌਥੀ ਭਰਤੀ ਹੋ ਗਈ ਇਸ ਤਰ੍ਹਾਂ ਦੀ। ਵੈਸੇ ਪੁਲਿਸ ਝੂਠ ਬੋਲ ਗਈ ਕੱਲ ਕਿ ਨਹੀਂ ਜੀ ਏਦਾਂ ਕੋਈ ਹੋਰ ਪ੍ਰੀਖਿਆ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਇਆ, ਹੋਰ ਭਰਤੀ 'ਚ ਇਸ ਤਰ੍ਹਾਂ ਨਹੀਂ ਹੋਇਆ। ਮੇਰੇ ਕੋਲ FIR ਨੰਬਰ ਹੈ ਖੁਦ ਇਸੇ ਪਟਿਆਲੇ ਦੀ ਜਿੱਥੇ ਪੀਸੀ ਹੋ ਰਹੀ ਸੀ, 192 ਨੰਬਰ। ਤੇ ਜੀ। ਜਿਹੜੀ ਪਿੱਛੇ ਕੋਆਪਰੇਟਿਵ ਸੁਸਾਇਟੀ ਦੀ ਭਰਤੀ ਹੋਈ ਹੈ, ਹੂੰ, ਤਾਂ ਉਹਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਮਾਮਲਾ ਦਰਜ ਹੋਇਆ ਹੈ। ਤਾਂ ਗੱਲ ਇਹ ਹੈ ਕਿ ਇਹ ਸਾਰੀਆਂ ਭਰਤੀਆਂ 'ਚ ਤਕਰੀਬਨ ਏਦਾਂ ਹੁੰਦਾ ਨਜ਼ਰ ਆਉਂਦਾ ਕਿ ਕਈ ਵਾਰ ਕੋਈ ਕਾਨੂੰਨੀ ਅੜਚਨ ਹੋ ਜਾਂਦੀ ਹੈ, ਕਈ ਵਾਰ ਪੇਪਰ ਲੀਕ ਤੇ ਕਈ ਵਾਰ ਨਕਲ ਕਾਂਡ ਹੋ ਜਾਂਦਾ ਹੈ। ਤਾਂ ਇਹਦੇ 'ਚ ਪਹਿਲੀ ਗੱਲ ਤੇ ਇਹ ਕਰਨੀ ਚਾਹੀਦੀ ਹੈ ਕਿ ਹੁਣ ਜਦੋਂ ਖੁਦ ਹੀ ਸਰਕਾਰ ਮੰਨ ਗਈ ਆ, ਪਹਿਲਾਂ ਤਾਂ ਇਹਨਾਂ ਨੇ ਆ ਜਿਹੜੇ PPSC ਵਾਲੇ ਆ, ਇਹਨਾਂ ਨੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ। ਹੁਣ ਜਦੋਂ ਸਾਰਾ ਕੁਝ ਮਨਾ ਗਏ ਆ, ਤਾਂ ਪਹਿਲਾਂ ਤਾਂ ਕੰਮ ਇਹ ਕਰਨਾ ਚਾਹੀਦਾ ਹੈ ਕਿ ਇਹ ਭਰਤੀ ਜਿਹੜੀ ਹੈ ਉਹ ਜਾਂ ਤਾਂ ਉਹਦੀ ਪ੍ਰਕਿਰਿਆ ਦੁਬਾਰਾ ਆਰੰਭ ਕਰਨ, ਜਾਂ ਉਹ ਜਿਹੜੇ ਬੰਦੇ ਨਕਲਚੀ ਜਿਹੜੇ ਹੈਗੇ ਸੀ ਮੁੰਨਾ ਭਾਈ, ਉਹਨਾਂ ਨੂੰ ਫੜ ਕੇ ਤੇ ਇੱਕ ਵਾਰੀ ਜੇਲ੍ਹ ਦੇ ਵਿੱਚ ਤੁੰਨਣ। ਉਹਨਾਂ ਤੇ ਤਾਂ ਹਾਲ ਦੀ ਘੜੀ ਕੋਈ ਕਾਰਵਾਈ ਨਹੀਂ ਕੀਤੀ। ਤੇ ਜਿਹੜੇ ਉਹਨਾਂ ਤੋਂ ਬਾਅਦ ਵਾਲੇ ਆ, ਜਿਹੜੇ ਰਹਿ ਗਏ ਜਿਨ੍ਹਾਂ ਦੀ ਹੱਕਮਾਰੀ ਹੋ ਗਈ, ਉਹਨਾਂ ਨੂੰ ਤੁਸੀਂ ਲੈ ਆਓ ਮੈਰਿਟ ਦੇ ਵਿੱਚ। ਕੋਈ ਨਾ ਕੁਝ ਤਾਂ ਤੁਹਾਨੂੰ ਕਰਨਾ ਪਵੇਗਾ, ਕਿਉਂਕਿ ਜਦੋਂ ਭਰਤੀ ਤੁਹਾਡੀ ਦਾਗੀ ਨਿਕਲੀ ਹੈ ਜੀ। ਤਾਂ ਉਹ ਪ੍ਰੋਸੀਜਰ ਕੀ ਹੋਣਾ ਚਾਹੀਦਾ ਉਹ ਤੁਸੀਂ ਦੇਖ ਲਓ ਕਾਨੂੰਨੀ ਪੱਖ ਤੋਂ। ਪਰ ਸਰਕਾਰ ਇੰਨਾ ਜ਼ਿਆਦਾ ਕਸੂਤਾ ਘਿਰ ਗਈ ਆ ਕਿ ਹਾਲ ਦੀ ਘੜੀ ਕੋਈ ਸਪਸ਼ਟ ਫੈਸਲਾ ਨਹੀਂ ਲਿਆ। ਬੰਦੇ ਪੁਲਿਸ ਨੇ ਫੜ ਲਿਆ, ਚੰਗੀ ਗੱਲ ਆ, ਜੀ। ਇਹ ਸਕੈਮ ਵੀ ਕੱਢ ਦਿੱਤਾ ਹੈ। ਪਰ ਇਸ ਤੋਂ ਬਾਅਦ ਹੁਣ ਨਾਇਬ ਤਹਿਸੀਲਦਾਰਾਂ ਦੀ ਭਰਤੀ ਜਿਹੜੀ ਹੈ ਉਹਦਾ ਕੀ ਬਣੇਗਾ, ਇਹ ਵੱਡਾ ਸਵਾਲ ਹੈ। ਕਿਉਂਕਿ ਬਹੁਤ ਮਿਹਨਤ ਕੀਤੀ ਸੀ ਕੁਝ ਲੋਕਾਂ ਨੇ, ਸਾਡੇ ਕੋਲ ਰੋਏ ਨੇ, ਖੁਦ ਪਰਸਨਲੀ ਬੱਚਿਆਂ ਨੇ ਪਹੁੰਚ ਕੀਤੀ ਸਾਡੇ ਤੱਕ ਕਿ 5-5 ਸਾਲ ਹੋ ਗਏ, 4-4 ਸਾਲ ਹੋ ਗਏ, ਅਸੀਂ ਦੂਸਰੀਆਂ ਤਿਆਰੀਆਂ ਛੱਡ ਕੇ ਇੱਧਰ ਲੱਗੇ ਹੋਏ ਸਾਂ, ਬੜੀ ਮਿਹਨਤ ਕੀਤੀ ਆ। ਜੀ। ਸਾਡੇ ਤੱਕ ਸਾਰੀ ਇਨਫੋਰਮੇਸ਼ਨ ਸੁਖਪਾਲ ਸਿੰਘ ਖਹਿਰਾ ਨੇ ਕਿਹੜਾ ਜਾ ਕੇ ਉੱਥੇ ਕੁਲ ਦੇਖਿਆ ਸੀ, ਮੇਰੇ ਵਰਗੇ ਨੇ ਕਿਹੜਾ ਦੇਖਿਆ ਸੀ, ਸਾਰੀ ਇਨਫੋਰਮੇਸ਼ਨ ਸਾਡੇ ਵਰਗਿਆਂ ਨੂੰ ਉਹਨਾਂ ਨੇ ਦਿੱਤੀ ਸੀਗੀ। ਕਿਆ ਕੁਛ ਹੋਇਆ? ਤਾਂ ਗੱਲ ਇਹ ਹੈ ਕਿ ਉਹਨਾਂ ਦੀ ਮਿਹਨਤ ਤੇ ਜਿਹੜਾ ਪਾਣੀ ਫਿਰਿਆ ਵਾ, ਤਾਂ ਉਹਦੇ ਵਿੱਚ ਹੁਣ ਇਹਨਾਂ ਨੂੰ ਕੋਈ ਨਾ ਕੋਈ ਸਪਸ਼ਟ ਤੇ ਕੋਈ ਨਾ ਕੋਈ ਠੋਸ ਕਦਮ ਚੁੱਕਣਾ ਚਾਹੀਦਾ ਹੈ ਕਿ ਭਰਤੀ ਪ੍ਰਕਿਰਿਆ ਦੁਬਾਰਾ ਸੰਭਵ ਹੈ। ਜੋ ਸੰਭਵ ਹੈ ਤਾਂ ਉਹ ਹੋਣੀ ਚਾਹੀਦੀ ਹੈ, ਜੇ ਨਹੀਂ ਤਾਂ ਜਿਹੜੇ ਰਹਿ ਗਏ ਆ ਜਿਨ੍ਹਾਂ ਦਾ ਹੱਕ ਬਣਦਾ ਹੈ ਉਹਨਾਂ ਨੂੰ ਕਿਸੇ ਪ੍ਰਕਿਰਿਆ ਦੇ ਅਧੀਨ ਲਿਆ ਕੇ ਤੇ ਬਿਠਾਉਣਾ ਚਾਹੀਦਾ, ਨੈਬ ਬਣਾਉਣਾ ਚਾਹੀਦਾ। ਇਹ ਜਿਹੜੇ ਮੁੰਨਾ ਭਾਈ ਨੇ ਇਹਨਾਂ ਨੂੰ ਤਾਂ ਕੰਨੋਂ ਫੜ ਕੇ ਹਵਾਲਾਤ 'ਚ ਘੱਲਣਾ ਚਾਹੀਦਾ, ਬਣਦਾ ਵੀ ਹੈ। ਰੁੱਤ ਵੀ ਵਧੀਆ ਉੱਥੇ, ਹੁਣ ਤਾਂ ਗਰਮੀ ਵੀ ਨਹੀਂ ਲੱਗੇਗੀ ਹਵਾਲਾਤ ਦੇ ਵਿੱਚ ਜੀ। ਵੀ ਉੱਥੇ ਕਰੋ ਹੁਣ ਨੈਬ ਤਹਿਸੀਲਦਾਰੀ ਉੱਥੇ। ਜੀ, ਜੀ, ਜੀ। ਸਾਬਕਾ IAS KBS ਸਿੱਧੂ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਹੈ ਮਿੰਟੂ ਜੀ। ਹਾਂਜੀ ਦੇਖੋ, ਇਹ ਸਿੰਜਾਈ ਘੁਟਾਲੇ ਦੇ ਵਿੱਚ KBS ਸਿੱਧੂ ਕਿਸੇ ਸਮੇਂ ਦੇ ਬੜੇ ਕਹਿ ਲਓ ਕਿ ਮੰਨੇ ਪਰਵੰਨੇ ਅਫਸਰ ਸਨ। ਜੀ। ਜੇ ਆਪਾਂ ਦੇਖੀਏ ਤਾਂ ਹੁਣ ਤਾਂ ਰਿਟਾਇਰ ਹੋ ਗਏ ਨੇ। ਤਾਂ ਇਹਨਾਂ ਨੂੰ ਰਾਹਤ ਮਿਲੀ ਹੈ, KBS ਸਿੱਧੂ ਨੂੰ ਰਾਹਤ ਮਿਲ ਗਈ ਹਾਈ ਕੋਰਟ ਤੋਂ। ਜੀ। ਤਾਂ ਹਾਈ ਕੋਰਟ ਤੋਂ ਜਿਹੜੀ ਰਾਹਤ ਮਿਲੀ ਆ, ਅਗਲੇ ਹੁਕਮਾਂ ਤੱਕ ਇਹਨਾਂ ਦੀ ਕਾਰਵਾਈ ਤੇ ਰੋਕ ਲੱਗ ਗਈ। ਸਪਸ਼ਟ ਆ 2023 ਦੇ ਵਿੱਚ ਕਾਰਵਾਈ ਹੋਏਗੀ। ਸਿੰਜਾਈ ਘੁਟਾਲਾ ਇੱਕ ਐਸਾ ਘੁਟਾਲਾ ਹੈ ਕਿ ਸਿੰਜਾਈ ਘੁਟਾਲੇ 'ਚ ਹੋਇਆ ਕੱਖ ਨਹੀਂ। ਢੋਲ ਇੰਨਾ ਪਿੱਟਿਆ ਜਾ ਚੁੱਕਾ ਹੈ, ਢੋਲ ਇੰਨਾ ਖੜਕਾਇਆ ਜਾ ਚੁੱਕਾ ਹੈ ਕਿ ਬੱਚਾ ਵੀ ਤੁਹਾਨੂੰ ਦੱਸ ਦੇਗਾ ਕਿ ਸਿੰਜਾਈ ਘੁਟਾਲਾ ਕੀ ਆ।
ਜੀ ਉਹ ਕੁਝ ਦੱਸਣ ਦੀ ਲੋੜ ਹੀ ਨਹੀਂ। ਬੜੀਆਂ ਗੱਲਾਂ ਕੀਤੀਆਂ ਗਈਆਂ। ਅਸੀਂ ਵੀ ਇਸ ਮੰਚ ਤੇ ਬਥੇਰੀ ਵਾਰ ਸਿੰਜਾਈ ਘੁਟਾਲੇ ਦਾ ਦੱਸਿਆ ਸਾਰਾ ਕੁਝ ਖੋਲ ਕੇ। ਪਰ ਗੱਲ ਇਹ ਆ ਕਿ ਸਭ ਤੋਂ ਵੱਡਾ ਸਵਾਲ ਤੇ ਪ੍ਰਸ਼ਨ ਤੇ ਇਹ ਆ ਕਿ ਹੁਣ ਦੇਖੋ, ਜਿਵੇਂ ਆਪਾਂ ਦੇਖਿਆ ਕਿ ਕਾਹਨ ਸਿੰਘ ਪੰਨੂ ਇਨਵੈਸਟੀਗੇਸ਼ਨ ਜੁਆਇਨ ਕਰਦੇ ਆ, ਉਹ ਗਏ ਨੇ, ਸਾਡੇ ਨਾਲ ਗੱਲ ਵੀ ਕੀਤੀ ਉਹਨਾਂ ਨੇ ਬਕਾਇਦਾ। ਚਲੋ ਸੱਚੇ ਨੇ ਝੂਠੇ ਨੇ ਉਹ ਨਿਸਤਾਰਾ ਕਰਨਾ ਹੈ ਅਗਾਂਹ ਕੋਰਟ ਨੇ ਜਾਂ ਇਨਵੈਸਟੀਗੇਸ਼ਨ ਨੇ, ਤਾਂ ਉਹਨਾਂ ਨੇ ਘੱਟੋ ਘੱਟ ਇਨਵੈਸਟੀਗੇਸ਼ਨ ਜੁਆਇਨ ਕਰ ਲਈ, ਉਹ ਵੀ ਤਾਂ ਆਈਐਸ ਨੇ। ਜੀ ਜਦ ਕਿ ਜੇ ਆਪਾਂ ਅਫਸਰਸ਼ਾਹੀ ਦੇ ਲਿਹਾਜ਼ ਨਾਲ ਦੇਖੀਏ, ਮੈਂ ਕਦੇ ਵੀ ਕਿਸੇ ਨੂੰ ਬਿਨਾਂ ਗੱਲ ਤੋਂ ਚੋਰ ਨਹੀਂ ਕਹਿਣ ਵਾਲਾ ਇਨਸਾਨ, ਕਿ ਚਲੋ ਉਹ ਸਾਰਾ ਕੁਝ ਨਿਆਂ ਵਿਵਸਥਾ ਨੇ ਜਿਹੜਾ ਉਹ ਤੈਅ ਕਰਨਾ ਹੁੰਦਾ ਹੈ। ਤਾਂ ਇਹਨਾਂ ਸਾਰੇ ਅਫਸਰਾਂ ਦੇ ਵਿੱਚੋਂ ਸਭ ਤੋਂ ਵੱਡਾ ਇਮਾਨਦਾਰੀ ਦਾ ਇਮਤਿਹਾਨ ਕੀਤਾ, ਸੋਚ ਕੇ ਦੇਖੋ। ਸਭ ਤੋਂ ਵੱਡੀ ਜੇ ਕਿਸੇ ਦੀ ਇੱਜ਼ਤ ਦਾ ਤੇ ਲੱਗੀ ਹੈ ਜੀ ਇਸ ਘੁਟਾਲੇ ਚੋਂ, ਕਿਹਾ ਕੌਣ ਹੈ? ਉਹ ਤਾਂ ਹੈਗਾ ਪੰਨੂ ਜੀ ਤੇ ਪੰਨੂ ਸਾਹਿਬ ਕਹਿੰਦੇ ਕਿ ਭਾਈ ਮੈਨੂੰ ਕੋਈ ਡਰ ਨਹੀਂ ਹੈਗਾ, ਜਿੱਥੇ ਬੁਲਾਉਂਦੇ ਮੈਂ ਜੋ ਵੀ ਸਵਾਲ ਪੁੱਛਿਆ, ਮੈਂ ਬਕਾਇਦਾ ਗੱਲ ਕੀਤੀ ਉਹਨਾਂ ਦੇ ਨਾਲ, ਮੇਰੇ ਨਾਲ ਖੁਦ ਗੱਲ ਕੀਤੀ ਉਹਨਾਂ ਨੇ ਜੀ ਤੇ ਗੱਲਾਂ ਦੱਸੀਆਂ ਉਹਨਾਂ ਨੇ ਕਿ ਮੈਨੂੰ ਜੋ ਵੀ ਉਹਨਾਂ ਨੇ ਪੁੱਛਿਆ ਮੈਂ ਉੱਥੇ ਦੱਸਿਆ 2-4 ਘੰਟਿਆਂ ਚ, ਕੋਈ ਇਨਕਾਰ ਹੀ ਨਹੀਂ ਕੀਤਾ। ਮਤਲਬ ਇਹ ਹੈ ਕਿ ਇੱਕ ਅਫਸਰ ਜਦੋਂ ਇਨਵੈਸਟੀਗੇਸ਼ਨ ਜੁਆਇਨ ਕਰ ਸਕਦਾ ਹੈ, ਤੁਸੀਂ ਦੇਖੋ ਪ੍ਰਵੀਨ ਜੀ, ਇਹ ਹੁੰਦਾ ਹੈ ਕਿ ਅਸੀਂ ਕੋਈ ਇਹ ਨਹੀਂ ਕਹਿ ਸਕਦੇ ਕਿ ਜਿਹੜਾ ਬੰਦਾ ਕਿਸੇ ਇਨਕੁਆਇਰੀ ਚ ਪੈ ਗਿਆ ਉਹ ਚੋਰ ਹੈ, ਜਾਂ ਕਿਤੇ ਕਿਸੇ ਕੇਸ ਦੇ ਵਿੱਚ ਉਹਦਾ ਨਾਮ ਪੈ ਗਿਆ ਤੇ ਉਹ ਮੁਜਰਮ ਬਣ ਜਾਂਦਾ ਹੈ, ਇਹ ਜਦੋਂ ਤੱਕ ਦੋਸ਼ ਸਾਬਤ ਨਹੀਂ ਹੁੰਦੇ। ਪਰ ਗੱਲ ਤੇ ਇਹ ਹੈ ਨਾ ਕਿ ਇਹਨਾਂ ਚੋਂ ਜਿਹੜੇ ਅਫਸਰ ਦੀ ਸਭ ਤੋਂ ਵੱਡੀ ਕਹਿ ਲੋ ਕਮਾਈ ਦਾ ਤੇ ਲੱਗੀ, ਉਹ ਇਨਵੈਸਟੀਗੇਸ਼ਨ ਜੁਆਇਨ ਕਰ ਰਿਹਾ ਹੈ, ਤੇ ਦੂਸਰਿਆਂ ਨੂੰ ਕਿਉਂ ਧੁੜਕੂ ਲੱਗਾ ਹੈ, ਉਹ ਕਿਉਂ ਨਹੀਂ ਇਨਵੈਸਟੀਗੇਸ਼ਨ ਜੁਆਇਨ ਕਰ ਰਹੇ? ਇਹ ਇੱਕ ਵੱਡਾ ਸਵਾਲ ਹੈ। ਕਿਉਂ ਕੋਰਟ ਕਚਹਿਰੀਆਂ 'ਚ ਤੁਸੀਂ ਇਸ ਤਰ੍ਹਾਂ ਦੀ ਰਾਹਤ ਲੈ ਰਹੇ ਹੋ, ਜਦਕਿ ਇੱਕ ਵਕਤੀ ਰਾਹਤ ਹੁੰਦੀ ਹੈ। ਗਾਂ ਹੋ ਸਕਦਾ ਕੋਰਟ ਤੁਹਾਨੂੰ ਕਹੇ ਕਿ ਇਨਵੈਸਟੀਗੇਸ਼ਨ ਜੁਆਇਨ ਕਰੋ, ਕਦੋਂ ਕੁ ਤੱਕ ਜਾਓਗੇ? ਪਰ ਇਹ ਵੱਡਾ ਸਵਾਲ ਹੈ, ਇਸ ਸਾਰੇ ਜੋ ਇਸ ਵੇਲੇ ਇਹਦਾ ਘਟਨਾਕ੍ਰਮ ਚੱਲਦਾ, ਘਟਨਾ ਚੱਕਰ ਚੱਲ ਰਿਹਾ ਸਿੰਜਾਈ ਘੁਟਾਲੇ ਦਾ, ਉਹਦੇ ਵਿੱਚ ਵੱਡਾ ਸਵਾਲ ਹੈ ਕਿ ਜਦੋਂ ਇੱਕ ਅਫਸਰ ਇਨਵੈਸਟੀਗੇਸ਼ਨ ਜੁਆਇਨ ਕਰ ਗਿਆ, ਤੁਸੀਂ ਵੀ ਆ ਜਾਓ। ਹਾਂ, ਕੁਝ ਮਾਮਲਾ ਇਹਨਾਂ ਦਾ ਬਾਹਰ ਜਾਣ ਆਉਣ ਦਾ ਸੀਗਾ ਕਿ ਜਦੋਂ ਤੁਹਾਡੀ ਸਾਰੀ ਜ਼ਿੰਦਗੀ ਦੀ ਕਮਾਈ ਦਾਅ ਤੇ ਲੱਗੀ ਹੋਵੇ, ਜੇ ਤੁਹਾਨੂੰ ਫੋਰਨ ਦਾ ਕੋਈ ਟ੍ਰਿਪ ਛੱਡਣਾ ਪਵੇ ਜਾਂ ਕੁਝ ਵੀ ਹੈ, ਕਿਤੇ ਵੀ ਹੈ, ਤੁਸੀਂ ਕੋਈ ਮਾੜਾ ਮੋਟਾ ਕੰਮ ਵੀ ਛੱਡਣਾ ਪਵੇ, ਉਹ ਛੱਡ ਕੇ ਭਾਈ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰੋ, ਕਿਉਂਕਿ ਇਹ ਮਸਲਾ ਤੁਹਾਡੀ ਇੱਜ਼ਤ ਦਾ ਹੈ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ BS4 ਘੁਟਾਲੇ ਦੀ। ਇਹਦੇ ਵਿੱਚ ਹੁਣ ਕਰਮਚਾਰੀਆਂ ਮੁਲਾਜ਼ਮਾਂ ਤੇ ਵੀ ਗਾਜ ਡਿੱਗੀ ਹੈ। ਦੇਖੋ, ਜਿਹੜਾ BS4 ਘੁਟਾਲਾ ਹੈ ਨਾ, ਉਹ ਹੈਗਾ ਸਿੱਧੇ ਤੌਰ ਤੇ ਵੇਖੋ, ਇੱਕ ਤੇ ਘੁਟਾਲਿਆਂ ਦੇ ਨਾਂ ਕਿਸ ਤਰ੍ਹਾਂ ਦੇ ਆ ਗਏ ਨੇ, ਯੂਰੀਆ ਘੁਟਾਲਾ, ਫਲਾਣਾ ਘੁਟਾਲਾ, ਉਹ ਤੇ ਸੁਣਦੇ ਸਾਂ ਸ਼ੇਅਰ ਬਾਜ਼ਾਰ ਦਾ ਘੁਟਾਲਾ। ਇੱਥੇ ਹੁਣ ਨਵੇਂ ਚੱਲ ਪਏ ਨੇ BS4 ਤੇ ਫਲਾਣਾ 4, ਕਦੇ 4x4 ਨਾ ਘੁਟਾਲਾ ਆ ਜੇ ਕੋਈ, ਉਹ ਸਾਰੇ ਘੁਟਾਲਿਆਂ ਦਾ ਬਾਪ ਹੈ ਜੀ 4x4। ਅੱਛਾ, ਇਹਦੇ ਵਿੱਚ ਕੀ ਹੈ ਕਿ ਰਜਿਸਟ੍ਰੇਸ਼ਨ ਦੇ ਵਿੱਚ ਗੜਬੜੀ ਹੋਈ ਆ। BS4 ਮਤਲਬ ਕਿ ਵਹੀਕਲ ਹੁੰਦੇ ਸਨ, ਰਜਿਸਟ੍ਰੇਸ਼ਨ ਉਹਨਾਂ ਦੀ ਬੰਦ ਕਰ ਦਿੱਤੀ ਗਈ ਸੀ। ਸ਼ਾਇਦ 2020 ਤੱਕ ਦਾ ਇਹ ਸਮਾਂ ਤੈਅ ਕੀਤਾ ਗਿਆ ਸੀਗਾ, ਬਾਅਦ ਦੇ ਵਿੱਚ ਕਰੋਨਾ ਕਰਕੇ 31 ਜੁਲਾਈ 2020 ਤੱਕ ਮੋਹਲਤ ਦਿੱਤੀ ਗਈ ਸੀ, ਮਤਲਬ ਮਾਰਚ ਤੱਕ ਹੋਏਗਾ ਨਾ। ਤਾਂ ਫਿਰ ਕਰੋਨਾ ਕਰਕੇ, ਕਿਉਂਕਿ ਉਦੋਂ ਬੜਾ ਜ਼ਬਰਦਸਤ ਇਹਨਾਂ ਨੇ ਛਿੱਤਰ ਫੇਰਿਆ ਸੀ ਲੋਕਾਂ ਨੂੰ ਤਾੜ ਕੇ ਘਰਾਂ ਦੇ ਵਿੱਚ, ਤਾਂ ਉਦੋਂ ਬਾਅਦ ਉਹ ਕਹਿੰਦੇ ਕਿ ਚਲੋ 31 ਜੁਲਾਈ 2020 ਤੱਕ ਆਪਾਂ ਮੋਹਲਤ ਦੇ ਦਿੰਦੇ ਆ। ਜੀ ਜੀ। ਹੁਣ ਇਹ ਜਿਹੜੇ BS4 ਸੀ, ਜ਼ਿਆਦਾਤਰ ਲਗਜ਼ਰੀਆਂ ਜਿਹੜੀਆਂ ਗੱਡੀਆਂ ਹੁੰਦੀਆਂ ਨੇ, ਇਹਨਾਂ ਦਾ ਸੀਗਾ ਮਸਲਾ ਕਿ BS ਜਿਹੜੇ 4 ਵਹੀਕਲ ਹੁੰਦੇ ਆ, ਧੂਆਂ ਕੁਝ ਜ਼ਿਆਦਾ ਛੱਡ ਰਹੇ ਸੀਗੇ, ਤਾਂ ਕਰਕੇ ਇਹਨਾਂ ਦੀ ਰਜਿਸਟ੍ਰੇਸ਼ਨ ਬੈਨ ਕਰ ਦਿੱਤੀ। ਤਾਂ ਤੁਹਾਨੂੰ ਯਾਦ ਹੋਏਗਾ ਉਦੋਂ ਸ਼ਾਇਦ ਆ ਜਿਹੜੀਆਂ ਸਕੂਟੀਆਂ ਸਕਾਟੀਆਂ ਹੁੰਦੀਆਂ ਸੀ, ਇਹਨਾਂ ਦੀ ਵੀ ਬੜੀ ਭਾਰੀ ਸੇਲ ਲੱਗ ਗਈ ਸੀ ਜੀ ਜੀ, ਤੇ ਲੋਕਾਂ ਨੇ ਬੜੀਆਂ ਕਢਾਈਆਂ ਸੀਗੀਆਂ, ਮੋਟਰਸਾਈਕਲ, ਸਕੂਟੀਆਂ ਵਗੈਰਾ। ਤਾਂ ਹੁਣ ਵੱਡੀਆਂ ਛੋਟੇ ਵਹੀਕਲ ਤਾਂ ਮੰਨ ਲਓ ਕਿ ਤੁਸੀਂ 5000 ਵੀ ਆਫ ਕਰ ਦਿਓਗੇ ਸਟਾਕ ਕੱਢਣ ਲਈ, ਤਾਂ ਜਨਤਾ ਹੱਥਾਂ ਤੇ ਚੱਕ ਲੈ ਗਈ। ਪਰ ਹੁਣ ਲਗਜ਼ਰੀ ਗੱਡੀਆਂ ਕਿਹਦੇ ਕੋਲ 20 ਲੱਖ 25 ਲੱਖ ਦਾ ਜੁਗਾੜ ਹੋਏਗਾ? ਜੇ ਉਹ ਕਿਸ਼ਤਾਂ ਤੇ ਵੀ ਲਾਏਗਾ ਤਾਂ ਡਾਊਨ ਪੇਮੈਂਟ 5-7 ਲੱਖ ਕਿੱਥੋਂ ਲਿਆਏਗਾ, ਕਿਸ਼ਤ ਕਿੱਥੋਂ ਲਿਆਏਗਾ? ਨਹੀਂ ਤਾਂ ਤਗੜਾ ਬੰਦਾ ਹੀ ਕਢਾਏਗਾ। ਤਾਂ ਹੋਇਆ ਕਿ ਉਸ ਟਾਈਮ ਫਿਰ ਇਹ ਕੁਝ ਡੀਲਰਸ ਜਾਂ ਜਿਹੜੇ ਉੱਥੇ ਦਫ਼ਤਰੀ ਕਲਰਕ ਸੀ, RTA ਦੇ ਕੁਝ ਮਤਲਬ ਕਿ ਲਾ ਲਓ ਕਿ ਉਹ ਫਿਰ SDM ਪੱਧਰ ਤੇ, ਇਹ ਸਾਰਾ ਕੁਝ ਮਿਲ ਮਿਲਾ ਕੇ
ਹੋਇਆ ਸਿੱਟਾ ਇਹ ਨਿਕਲਿਆ ਸੀਗਾ ਕਿ ਤਕਰੀਬਨ 5700 ਵਹੀਕਲ ਜਿਹੜੇ ਬੈਨ ਸੀਗੇ ਉਹ ਜੀ ਰਜਿਸਟਰਡ ਕਰ ਦਿੱਤੇ ਗਏ। ਜੀ 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 ਤਾਂ ਹੁਣ ਇਹਦੇ ਚ ਗਾਜ਼ ਡਿੱਗੀ ਆ। ਆਪਣੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਵੀ 300-400 ਹੋ ਗਿਆ। ਤਾਂ ਕਾਫੀ ਵੱਡੀਆਂ ਗੱਡੀਆਂ ਨੇ ਉਹ। 300-400 ਕਿੱਲੇ ਮੁਕਤਸਰ ਜ਼ਿਲ੍ਹੇ ਚ ਹਿਸਾਬ ਲਾ ਲਓ, ਛੋਟਾ ਜਿਹਾ ਜ਼ਿਲ੍ਹਾ ਆਪਣਾ। ਤਾਂ ਹਾਂਜੀ ਇਸੇ ਤਰ੍ਹਾਂ ਕਈ ਸ਼ਹਿਰ ਨੇ, ਮਤਲਬ ਕਿ ਉੱਥੇ 500 ਤੋਂ, ਜਿਵੇਂ ਹੁਣ ਤੁਸੀਂ ਦੇਖੋ ਕਿ ਬਾਘਾ ਪੁਰਾਣੇ ਦਾ ਜਿਹੜਾ ਐਸਡੀਐਮ ਸੀਗਾ ਉਹਦੇ ਵੱਲੋਂ 500 ਤੋਂ ਜ਼ਿਆਦਾ, ਬਾਘਾ ਪੁਰਾਣਾ ਤੇ ਬਿਲਕੁਲ ਹੀ ਛੋਟਾ ਜਿਹਾ ਸ਼ਹਿਰ ਹੈ, ਛੋਟਾ ਸ਼ਹਿਰ, ਮਤਲਬ ਕਿ ਇੱਕ ਵੱਡਾ ਕਸਬਾ ਹੀ ਕਹਿ ਸਕਦੇ ਹੋ। ਪਹਿਲਾਂ ਤਾਂ ਕਸਬਾ ਹੀ ਹੁੰਦਾ ਸੀ, ਹੁਣ ਛੋਟਾ ਜਿਹਾ ਸ਼ਹਿਰ ਬਣ ਗਿਆ। ਹਾਂਜੀ ਤਾਂ ਉਹ ਉੱਥੇ ਹੀ ਇੰਨੀਆਂ ਜ਼ਿਆਦਾ ਗੱਡੀਆਂ ਰਜਿਸਟਰਡ ਹੋ ਗਈਆਂ। ਫਿਰ ਜਿਵੇਂ ਸਬ ਡਿਵੀਜ਼ਨ ਪੱਟੀ ਆ, ਭਿੱਖੀਵਿੰਡ ਆ, ਇੱਥੇ ਮਤਲਬ ਕਿ ਜਿੱਦਾਂ ਕਹਿ ਲਓ ਕਿ 1100 ਦੀ ਇਸ ਠੀਕ ਹੈ ਤਰ੍ਹਾਂ ਜੀ। ਰਜਿਸਟ੍ਰੇਸ਼ਨ ਹੋਈ ਆ। ਤਾਂ ਇਹ ਆ ਕਿ ਸਕੈਮ ਜਿਹੜਾ ਉਹ ਸਾਫ਼ ਹੈ, ਸਪਸ਼ਟ ਆ। ਤਾਂ ਹੁਣ ਇਹਨਾਂ ਨੇ ਨੈਸ਼ਨਲ ਇਨਫੋਰਮੈਟਿਕ ਸੈਂਟਰ ਦੇ ਕਰੀਬ 40 ਮੁਲਾਜ਼ਮਾਂ ਨੂੰ ਇਸ ਕੁਤਾਈ ਦੇ ਬਦਲੇ ਨੌਕਰੀ ਤੋਂ ਹਟਾ ਦਿੱਤਾ। ਪਰ ਇਹ ਬਿਲਕੁਲ ਜਿੱਦਾਂ ਕਹਿ ਲਓ ਕਿ ਲੀਪਾ ਪੋਚੀ ਆ, ਕਿਉਂਕਿ ਇਸ ਸਕੈਮ ਦੇ ਵਿੱਚ ਵੱਡੇ ਅਧਿਕਾਰੀ, ਵੱਡੇ ਕਰਮਚਾਰੀ, ਡੀਲਰ, ਮਾਲਕ, ਵੱਡੇ ਰਸੂਖਦਾਰ ਸਾਰੇ ਹੀ ਰਲੇ ਮਿਲੇ ਹੋਏ ਸਨ। ਪਰ ਇਹ ਕੀ ਹੈ ਕਿ ਹੁਣ ਜਿਹੜੇ ਜਿਵੇਂ ਕੱਚੇ ਜੇ ਕਰਦੇ ਹੁੰਦੇ ਕੰਮ ਕਾਂਟਰੈਕਟ ਤੇ, ਉਹਨਾਂ ਨੂੰ ਵਿਚਾਰਿਆਂ ਨੂੰ ਕੱਢ ਕੁੱਟ ਦੇਣਗੇ। ਉਹਨਾਂ ਚ ਕੋਈ ਦੋਸ਼ੀ ਹੋਊਗਾ, ਕੋਈ ਹੋ ਸਕਦਾ ਹੈ ਉਦਾਂ ਹੀ ਹੋਵੇ, ਕੱਢ ਕਢਾ ਕੇ ਤੇ ਇੱਕ ਵਾਰੀ ਕਹਿਣਗੇ ਕਿ ਅਸੀਂ ਕਾਰਵਾਈ ਕਰ ਦਿੱਤੀ। ਪਰ ਜੇ ਅਸਲ ਚ ਕਾਰਵਾਈ ਹੋ ਜਾਂਦੀ ਤਾਂ ਬਹੁਤ ਵੱਡੇ ਵੱਡੇ ਠੱਗ ਇਹਦੇ ਚ ਨਿਕਲ ਆਉਣੇ ਸੀ। ਜੀ ਪੰਜਾਬ ਪੁਲਿਸ ਲਗਾਤਾਰ ਵਿਵਾਦਾਂ ਦੇ ਵਿੱਚ ਵੀ ਹੈ, ਖਬਰਾਂ ਦੇ ਵਿੱਚ ਵੀ। ਆਪਾਂ ਦੇਖਿਆ ਦੀਪਕ ਟੀਨੂ ਵਾਲੇ ਮਾਮਲੇ ਤੋਂ ਬਾਅਦ ਸੂਰੀ ਦਾ ਕਤਲ ਹੋਇਆ, ਉੱਥੇ ਵੀ ਪੰਜਾਬ ਪੁਲਿਸ ਸੀਗੀ। ਫਿਰ ਜਿਹੜਾ ਕੋਟਕਪੂਰਾ ਕਤਲ ਹੋਇਆ, ਇੱਥੇ ਵੀ ਪੰਜਾਬ ਪੁਲਿਸ ਦੀ ਹਾਜ਼ਰੀ ਸੀਗੀ। ਹੁਣ ਇੱਕ ਹੋਰ ਥਾਣੇ ਦੀ ਇੰਚਾਰਜ ਜਿਹੜੀ ਆ ਉਹ ਰਿਸ਼ਵਤਖੋਰੀ ਦੇ ਦੋਸ਼ਾਂ ਹੇਠ ਗ੍ਰਿਫਤਾਰ ਹੋਈ ਹੈ ਮਿੰਟੂ ਜੀ। ਨਹੀਂ, ਇਹ ਸਾਡੇ ਲਈ ਸ਼ਰਮਨਾਕ ਗੱਲ ਹੈ, ਜੀ ਕਿਉਂਕਿ ਦੇਖੋ ਜੇ ਆਪਾਂ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਉਹਦੇ ਚ ਕੀ ਸੀਗਾ ਕਿ ਫਾਜ਼ਿਲਕਾ ਤੋਂ ਇੱਕ ਐਸਐਚਓ ਜਿਹੜੀ ਹਾਂਜੀ ਬੀਬੀ ਸੀਗੀ ਉਹ ਇਸੇ ਤਰ੍ਹਾਂ ਫੜੀ ਗਈ ਸੀਗੀ। ਹਾਂਜੀ ਹਾਂਜੀ ਬਿਲਕੁਲ ਆ ਹੁਣ ਅਮਨਜੋਤ ਸੰਧੂ ਹੈ, ਜੀ ਇਹਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਹੈਗੀ ਸੀ ਸਾਈਬਰ ਕ੍ਰਾਈਮ ਦੇ ਵਿੱਚ। ਤਾਂ ਠੀਕ 1 ਲੱਖ ਰੁਪਈਆ ਇਹਨੇ ਰਿਸ਼ਵਤ ਲਈ ਹੈ ਹਿਸਾਬ ਨਾਲ। ਹੂੰ ਅੱਛਾ, ਸਭ ਤੋਂ ਵੱਡੀ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਹੀ ਇੱਧਰ ਨੂੰ ਆਈ ਸੀਗੀ ਇਹ, ਤੇ ਇਹਨੂੰ ਇੱਕ ਵਿਧਾਇਕ ਨੇ, ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਸਿਫਾਰਿਸ਼ ਤੇ ਲਵਾਇਆ ਸੀ ਹਿਸਾਬ ਨਾਲ। ਵਾਹ ਅੱਛਾ ਤਾਂ ਫਿਰ ਕੀ ਇਹ ਬਦਲਾਅ ਦਾ ਸਿਸਟਮ ਹੈ? ਪਹਿਲੀ ਗੱਲ ਤਾਂ ਕਿ ਤੁਸੀਂ ਬਦਲੀਆਂ ਦੇ ਵਿੱਚ ਜਦੋਂ ਤੱਕ ਇੰਟਰਫੇਰੈਂਸ ਰੱਖੋਗੇ, ਮੈਂ ਵਾਰ-ਵਾਰ ਕਹਿੰਦਾ ਕਿ ਭਾਵੇਂ ਪੁਲਿਸ ਜਿੰਨੀ ਮਰਜ਼ੀ ਸੜਕਾਂ ਤੇ ਉਤਾਰ ਦਿਓ, ਜੋ ਮਰਜ਼ੀ ਕਰੋ, ਜਦੋਂ ਤੱਕ ਤੁਸੀਂ ਡੀਜੀਪੀ ਆਪਣੀ ਮਰਜ਼ੀ ਦਾ ਲਾਉਣਾ, ਆਪ ਲਾਉਣਾ, ਐਸਐਸਪੀ ਆਪ ਲਾਉਣਾ, ਜੀ ਡੀਐਸਪੀ ਆਪ ਲਾਉਣਾ, ਇੰਚਾਰਜ ਆਪ ਲਾਉਣਾ ਥਾਣੇ ਦਾ, ਉਦੋਂ ਤੱਕ ਬੇੜਾ ਗਰਕ ਹੋਏਗਾ ਹੀ ਹੋਏਗਾ। ਕਿਉਂਕਿ ਮੈਰਿਟ ਨਹੀਂ, ਉੱਥੇ ਤੁਹਾਡੀ ਚੁਆਇਸ ਹੈ, ਜੀ ਤੁਸੀਂ ਕਿਹਨੂੰ ਪਸੰਦ ਕਰ ਰਹੇ ਹੋ। ਤਾਂ ਇਹ ਪੰਗਾ ਪੈਂਦਾ। ਸੋ ਇਸ ਕਰਕੇ ਹੁਣ ਇਹ ਜਵਾਬ ਦੇਣਾ ਚਾਹੀਦਾ ਇਹਨਾਂ ਨੂੰ, ਜਾਂ ਸਰਕਾਰ ਨੂੰ ਘੱਟੋ ਘੱਟ ਵਿਧਾਇਕ ਤੋਂ ਜਵਾਬ ਮੰਗਣਾ ਚਾਹੀਦਾ ਹੈ ਕਿ ਭਾਈ ਤੁਸੀਂ ਇਹੋ ਜਿਹੇ ਰਿਸ਼ਵਤਖੋਰ ਜਿਹੜੇ ਅਫਸਰ ਆ ਉਹਨਾਂ ਦੀ ਕਿਉਂ ਸਿਫਾਰਿਸ਼ ਕਰ ਰਹੇ ਹੋ। ਜੀ ਔਰ ਸਹੀ ਸਾਡੇ ਵਾਸਤੇ ਸ਼ਰਮਨਾਕ ਗੱਲ ਇਹ ਆ ਕਿ ਅੱਗੇ ਬੰਦੇ ਮਾਨ ਨਹੀਂ ਸਨ, ਹੁਣ ਅਫਸਰਸ਼ਾਹੀ ਦੇ ਵਿੱਚ ਜਾਂ ਪੁਲਿਸ ਫੋਰਸ ਦੇ ਵਿੱਚ ਔਰਤਾਂ ਜਿਹੜੀਆਂ ਉਹ ਵੀ ਇਸ ਤਰ੍ਹਾਂ ਦੀਆਂ ਮੱਲਾਂ ਮਾਰ ਰਹੀਆਂ ਨੇ। ਜਾਈਏ ਤੇ ਜਾਈਏ ਕਿੱਧਰ? ਅਸੀਂ ਤੇ ਯਕੀਨ ਕਰਦੇ ਹਾਂ ਕਿ ਬੀਬੀਆਂ ਜੇ ਅਫਸਰਸ਼ਾਹੀ ਚਾਹੁਣ, ਉਹਨਾਂ ਨੂੰ ਬਰਾਬਰ 50% ਦੇ ਹਿਸਾਬ ਨਾਲ ਮਿਲੇ ਕੋਟਾ, ਹੋ ਸਕਦਾ ਕੁਛ ਨਾ ਕੁਛ ਸਿਸਟਮ ਸੁਧਾਰਿਆ ਜਾ ਸਕੇ, ਹੋ ਸਕਦਾ ਕੁਛ ਸੁਧਾਰ ਹੋ ਜਾਵੇ। ਪਰ ਕੀ ਕਹੀਏ ਹੁਣ, ਇੱਥੇ ਤਾਂ ਜਿਹੜਾ ਵੀ ਆਉਂਦਾ ਬਈ ਉਹ ਇਸ ਚਿੱਕੜ ਚ ਵੜ ਕੇ ਆਉਂਦਾ ਤਾਂ ਸਫਾਈ ਕਰਨ ਆ, ਉਹ ਇਸ ਚਿੱਕੜ ਦੇ ਵਿੱਚ ਹੀ ਜੀ ਲਾ ਪੈਂਦਾ। ਕਰੀਏ ਕੀ? ਪਰ ਬਹੁਤ ਸ਼ਰਮਨਾਕ ਗੱਲ ਆ ਕਿ ਹਿਸਾਬ ਲਾ ਲਓ ਆ 2-3 ਦਿਨ ਦੇ ਦਰਮਿਆਨ ਹੀ 2 ਥਾਣਿਆਂ ਦੀਆਂ ਇੰਚਾਰਜ ਬੀਬੀਆਂ ਜਿਹੜੀਆਂ ਉਹ ਰਿਸ਼ਵਤਖੋਰੀ ਦੇ ਕੇਸ ਚ ਫੜੀਆਂ ਗਈਆਂ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਜਿਹੜਾ ਸ਼ਿਵ ਸੈਨਾ ਵਾਲਾ ਲਗਾਤਾਰ ਬੋਲ ਰਿਹਾ ਸੀਗਾ, ਸ੍ਰੀ ਹਰਿਮੰਦਰ ਸਾਹਿਬ ਦੇ ਖਿਲਾਫ ਵੀ ਉਹਨੇ ਟਿੱਪਣੀ ਕੀਤੀ ਸੀ, ਉਹਦਾ ਮਾਮਲਾ ਜਿਹੜਾ ਉਹ ਦਰਜ ਹੋ ਗਿਆ ਤੇ ਇਹਦੇ ਤੇ ਚਰਚਾ ਕਰਾਂਗੇ। ਭਾਰਤ ਦੇ ਵਿੱਚ ਪੱਤਰਕਾਰਤਾ ਕਰਨੀ ਕਿੰਨੀ ਔਖੀ ਹੈ, ਇਹਦੇ ਤੇ ਚਰਚਾ ਜ਼ਰੂਰ ਕਰਾਂਗੇ, ਕਿਉਂਕਿ 3-4 ਮਿਸਾਲਾਂ ਲੰਘੇ ਦਿਨਾਂ ਦੇ ਵਿੱਚ ਆਈਆਂ ਨੇ। ਕੁਝ ਪੱਤਰਕਾਰਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਹੈ ਤੇ ਉਹਨਾਂ ਦੇ ਜਿਹੜੇ ਲੈਪਟਾਪ, ਮੋਬਾਈਲ ਜਾਂ ਹੋਰ ਇਲੈਕਟ੍ਰੋਨਿਕ ਡਿਵਾਈਸ ਨੇ,
ਉਹ ਜ਼ਬਤ ਕਰ ਲਏ ਗਏ ਨੇ ਤੇ ਇੱਥੋਂ ਤੱਕ ਜ਼ਬਰ ਇੰਨਾ ਵਾ ਕਿ ਉਹਨਾਂ ਦੇ ਵਿੱਚ ਹੈਸ਼ ਵੈਲਿਊ ਤੱਕ ਜਿਹੜੀ ਆ ਉਹ ਨਹੀਂ ਦਿੱਤੀ ਗਈ, ਜਦ ਕਿ ਹੈਸ਼ ਵੈਲਿਊ ਦੇਣੀ ਜ਼ਰੂਰੀ ਹੈ। ਹੈਸ਼ ਵੈਲਿਊ ਦਾ ਮਤਲਬ ਕਿ ਪੁਲਿਸ ਜੋ ਵੀ ਕਿ ਕੋਈ ਵੀ ਏਜੰਸੀ ਕੋਈ ਵੀ ਚੀਜ਼ ਨੂੰ ਜ਼ਬਤ ਕਰ ਰਹੀ ਹੈ ਤਾਂ ਉਹ ਕਹਿੰਦੀ ਹੈ ਕਿ ਸਾਡੇ ਕੋਲੇ ਫਲਾਂ-ਫਲਾਂ ਬੰਦੇ ਦੀ ਆਹ ਚੀਜ਼ ਆ, ਸਾਡੇ ਕੋਲੇ ABC ਦਾ ਮੋਬਾਈਲ ਹੈ, XYZ ਦਾ ਕਿਸੇ ਦਾ ਵੀ, ਤੇ ਇਸ ਮੋਬਾਈਲ ਦੇ ਵਿੱਚ ਜਦੋਂ ਅਸੀਂ ਇਹਨੂੰ ਆਪਦੇ ਕੋਲੇ ਰੱਖਿਆ, ਜ਼ਬਤ ਕੀਤਾ, ਤਾਂ ਇਹਦਾ ਆਹ ਕਲਰ ਤੇ ਇਹ ਕੰਪਨੀ ਬ੍ਰਾਂਡ ਦਾ ਸੀਗਾ ਤੇ ਇਹਦੇ 'ਚ ਆਹ ਫਾਈਲਾਂ ਨੇ, ਜਿਨ੍ਹਾਂ ਕਰਕੇ ਅਸੀਂ ਇਸ ਮੋਬਾਈਲ ਨੂੰ ਜ਼ਬਤ ਕਰ ਰਹੇ ਹਾਂ। ਇਸੇ ਤਰ੍ਹਾਂ ਲੈਪਟਾਪ, ਇਸੇ ਤਰ੍ਹਾਂ ਹੋਰ ਇਲੈਕਟ੍ਰੋਨਿਕ ਡਿਵਾਈਸਿਸ, ਹਾਰਡ ਡਿਸਕ, ਚਿਪ ਦੇ ਮਾਮਲੇ ਦੇ ਵਿੱਚ ਭਾਰਤ ਦੇ ਵਿੱਚ ਇੱਕ ਬਹੁਤ ਵੱਡਾ ਅਦਾਰਾ ਪੱਤਰਕਾਰਤਾ ਦੀ ਦੁਨੀਆ ਦੇ ਵਿੱਚ, ਉਹਦੇ ਇੱਕ ਪੱਤਰਕਾਰ ਦੀ ਰਿਪੋਰਟ ਤੋਂ ਬਾਅਦ ਉਹਦੇ ਤੇ ਕਾਰਵਾਈ ਕੀਤੀ ਗਈ ਆ। ਉਹਦੇ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤਫਸੀਲ ਦੇ ਨਾਲ ਉਸ ਕਾਰਵਾਈ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਪੰਜਾਬੀ ਰੇਡੀਓ USA ਦੇ ਨਾਲ ਇਸ ਤਰ੍ਹਾਂ ਜੁੜੇ ਰਹੋ। ਅਸੀਂ ਹੁਣੇ ਪਰਤਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਆਪਾਂ ਇੱਕ ਖਬਰ ਬਾਰੇ ਤੁਹਾਨੂੰ ਦੱਸਿਆ ਸੀਗਾ ਕਿ ਜੇ ਸ੍ਰੀ ਹਰਿਮੰਦਰ ਸਾਹਿਬ ਦੇ ਖਿਲਾਫ ਵਿਵਾਦਤ ਟਿੱਪਣੀ ਕਰਨ ਦੇ ਮਾਮਲੇ ਦੇ ਵਿੱਚ ਹੁਣ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਉਪ ਪ੍ਰਧਾਨ ਹਰਵਿੰਦਰ ਸੋਨੀ ਦੇ ਖਿਲਾਫ ਸਿੱਖ ਜਥੇਬੰਦੀਆਂ ਦੇ ਭਾਰੀ ਵਿਰੋਧ ਨੂੰ ਦੇਖਦਿਆਂ ਗੁਰਦਾਸਪੁਰ ਪੁਲਿਸ ਵੱਲੋਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਨਾਲ ਸੰਬੰਧਿਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਲਵਪ੍ਰੀਤ ਸਿੰਘ ਨੇ ਕਿਹਾ ਹੈ ਕਿ ਉਹ ਇੱਕ ਅੰਮ੍ਰਿਤਧਾਰੀ ਸਿੱਖ ਹੈ ਤੇ ਸਿੱਖੀ ਸਿਧਾਂਤਾਂ ਨੂੰ ਮੰਨਣ ਵਾਲਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਲਈ ਹਰ ਇੱਕ ਸਿੱਖ ਅਤੇ ਗੈਰ ਸਿੱਖ ਨੂੰ ਬਹੁਤ ਹੀ ਪਿਆਰ ਸਤਿਕਾਰ ਹੈ, ਪਰ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਵੱਲੋਂ 5 ਨਵੰਬਰ 2022 ਨੂੰ ਪੰਜਾਬ ਬੰਦ ਦੀ ਕਾਲ ਦੇ ਦੌਰਾਨ ਬੇਹੱਦ ਮਾੜੀ ਤੇ ਭੜਕਾਊ ਟਿੱਪਣੀ ਕੀਤੀ ਗਈ ਸੀ। ਇਹਦੇ ਨਾਲ ਉਹਨਾਂ ਦੇ ਹਿਰਦੇ ਬਲੂੰਦਰੇ ਗਏ ਨੇ ਤੇ ਸੰਗਤ ਦੀ ਭਾਵਨਾ ਨੂੰ ਬੇਹੱਦ ਠੇਸ ਪਹੁੰਚੀ ਹੈ ਤੇ ਅਜਿਹੇ ਬਿਆਨ ਦੋ ਭਾਈਚਾਰਿਆਂ ਦੇ ਵਿੱਚ ਦੁਫਾੜ ਵੀ ਪਾ ਸਕਦੇ ਨੇ। ਇਸ ਲਈ ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਬਿਆਨ ਦੇਣ ਵਾਲੇ ਸ਼ਿਵ ਸੈਨਾ ਆਗੂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਸੀਂ ਹਰ ਰੋਜ਼ ਕਹਿਣੇ ਆ, ਵਾਰ-ਵਾਰ ਕਹਿਣੇ ਆ ਕਿ ਆਹ ਚੰਦ ਜਿਹੜੇ ਲੋਕ ਨੇ ਪੰਜਾਬ ਦੇ ਵਿੱਚ ਜਿਹੜੇ ਏਜੰਸੀਆਂ ਦੇ ਪਿੱਠੂ ਨੇ, ਕੋਈ ਕਾਂਗਰਸੀਆਂ ਦਾ ਪਿੱਠੂ ਹੈ, ਕੋਈ ਅਕਾਲੀਆਂ ਦਾ ਪਿੱਠੂ ਹੈ, ਕਿਸੇ ਨੂੰ ਕਾਂਗਰਸੀਆਂ ਨੇ ਪਾਲਿਆ ਬੁਰਕੀਆਂ ਪਾ ਕਿਸੇ ਨੂੰ ਅਕਾਲੀਆਂ ਨੇ ਪਾਲਿਆ, ਕਿਸੇ ਨੂੰ ਏਜੰਸੀਆਂ ਪਾਲ ਰਹੀਆਂ ਨੇ, ਕੋਈ ਹੁਣ ਭਾਜਪਾ ਦੇ ਨਵੇਂ-ਨਵੇਂ ਪਿੱਠੂ ਬਣੇ ਨੇ। ਇਹ ਚੱਪਲ ਚੱਟ ਨੇ ਲੋਕ ਜਿਹੜੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ, ਚਾਹੇ ਕੋਈ ਕਿਸੇ ਵੀ ਫਿਰਕੇ ਤੋਂ ਹੈ। ਇਹ ਨਹੀਂ ਗਾ ਕਿ ਇਹ ਸ਼ਿਵ ਸੈਨਾ ਨਾਲ ਜੁੜਿਆ ਸੀ ਤਾਂ ਕਹਿ ਰਹੇ ਆ। ਇਹ ਹਰ ਫਿਰਕੇ ਦੇ ਵਿੱਚ ਨੇ। ਇਹ ਗੱਲਾਂ ਸਾਨੂੰ ਥੋੜ੍ਹੀਆਂ ਜਿਹੀਆਂ ਨਾ ਡਾਈਜੈਸਟ ਕਰਨੀਆਂ ਤਾਂ ਲੱਗਦੀਆਂ ਔਖੀਆਂ, ਪਰ ਇਹ ਹਰ ਫਿਰਕੇ ਦੇ ਵਿੱਚ ਨੇ। ਜਿਹੜੇ ਸ਼ਿਵ ਸੈਨਾ ਵਾਲੇ ਨੇ ਉਹ ਥੋੜ੍ਹਾ ਜ਼ਿਆਦਾ ਤਰਪਕਦੇ ਨੇ ਅੱਜ ਕੱਲ੍ਹ, ਕਿਉਂਕਿ ਉਹਨਾਂ ਨੂੰ ਸ਼ੈ ਹੈ, ਉਹਨਾਂ ਨੂੰ ਏਜੰਸੀਆਂ ਦੀ ਸ਼ੈ ਹੈ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰੋ, ਪੁਲਿਸ ਤੇ ਜੋ ਆਉਂਦਾ ਬੋਲੀ ਜਾਓ, ਸਰਕਾਰ ਤੇ ਜੋ ਜੀ ਕਰਦਾ ਬੋਲੀ ਜਾਓ। ਸਿੱਖਾਂ ਤੇ ਤਾਂ ਫਿਰ ਤੁਸੀਂ ਟਾਰਗੇਟ ਕਰਨਾ ਹੀ ਹੈ ਨਾ। ਸੰਤਾਂ ਦੀ ਗੱਲ ਹੋਵੇ, ਕੋਈ ਦਿਨ ਤਿਉਹਾਰ ਹੋਵੇ, ਕੋਈ ਪੁਰਬ ਹੋਵੇ, ਪ੍ਰਕਾਸ਼ ਪੁਰਬ ਹੋਵੇ, ਅੰਮ੍ਰਿਤ ਸੰਚਾਰ ਤੇ ਧਰਨੇ ਲਾਈ ਜਾਂਦੇ ਆ ਬੰਦੇ। ਦੇਖੋ ਤੁਸੀਂ ਕਿੰਨੇ ਅਕਲੋਂ ਖਾਲੀ ਲੋਕ ਆ। ਉਹ ਤੁਸੀਂ ਸਾਰਿਆਂ ਨੇ ਵੀਡੀਓ ਸੁਣੀ ਹੋਣੀ ਹੈ ਨਾ, ਇੱਕ ਪੁਲਿਸ ਵਾਲੇ ਅਫਸਰ ਦੀ। ਚੰਗਾ ਅਫਸਰ ਆ ਵਿਚਾਰਾ, ਕਹਿੰਦਾ ਜਦੋਂ ਤੁਸੀਂ ਕੋਈ ਆਪਦਾ ਧਾਰਮਿਕ ਪ੍ਰੋਗਰਾਮ ਕਰਦੇ ਆ, ਕਦੇ ਸਿੱਖਾਂ ਨੇ ਧਰਨਾ ਲਾਇਆ ਉਹਦੇ ਖਿਲਾਫ? ਸ਼ਰਮ ਕਰੋ। ਤੁਸੀਂ ਅੰਮ੍ਰਿਤ ਸੰਚਾਰ ਤੇ ਵੀ ਧਰਨੇ ਲਾਈ ਜਾਂਦੇ ਆ। ਇਦੋਂ ਅਕਲੋਂ ਜ਼ਾਹਰ ਲੋਕ ਕੀ ਹੋਣਗੇ? ਸੋ ਚੰਗਾ ਹੋ ਗਿਆ, ਇਹਨਾਂ ਨੂੰ ਸਿਕਿਉਰਟੀਆਂ ਦੇਣ ਦੀ ਬਜਾਏ ਇਹਨਾਂ ਨੂੰ ਮਾਰ-ਮਾਰ ਚਪੇੜੇ ਜੇਲ੍ਹ 'ਚ ਸਿੱਟਣਾ ਚਾਹੀਦਾ। ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਇਹ। ਉਸ ਮਾਹੌਲ ਦਾ ਲਾਹਾ ਫਿਰ ਕੇਂਦਰ ਲਊਗਾ। ਖੈਰ, ਜਿਹੜੀ ਗੱਲ ਦੂਜੀ ਸੀਗੀ ਉਹ ਹੈ ਵਾਇਰ, ਦੀ ਵਾਇਰ। ਦੀ ਵਾਇਰ ਇੱਕ ਅਜਿਹੀ ਵੈਬਸਾਈਟ ਹੈ ਜਿਹੜੀ ਮਤਲਬ ਪੱਤਰਕਾਰਤਾ ਦੀ ਦੁਨੀਆ ਦੇ ਵਿੱਚ ਜਾਣੀ ਜਾਂਦੀ ਹੈ ਤੇ ਭਾਰਤ ਦੇ ਵਿੱਚ ਚੰਦ ਅਦਾਰੇ ਆ ਜਿਹੜੇ ਵਧੀਆ ਪੱਤਰਕਾਰਤਾ ਕਰ ਰਹੇ ਤੇ ਵਾਇਰ ਉਹਨਾਂ ਦੇ ਵਿੱਚੋਂ ਇੱਕ ਆ। ਵਾਇਰ ਨੇ ਹੀ ਜਿਹੜਾ ਪੈਗਾਸਸ ਦਾ ਮਾਮਲਾ ਸੀ ਉਹ ਚੁੱਕਿਆ ਸੀਗਾ ਬੜੀ ਵੱਡੇ ਪੱਧਰ ਤੇ, ਔਰ ਇਨਵੈਸਟੀਗੇਸ਼ਨ ਜਰਨਲਿਜ਼ਮ ਜਿਹਨੂੰ ਕਹਿੰਦੇ ਆ ਉਹ ਦੀ ਵਾਇਰ ਆ। ਦੀ ਵਾਇਰ ਦੇ ਮਾਮਲੇ ਦੇ ਵਿੱਚ ਉਹਨਾਂ ਦਾ ਪਹਿਲਾ ਨੰਬਰ ਹੈ ਇਸ ਮਾਮਲੇ ਦੇ ਵਿੱਚ। ਹੁਣ ਕੀ ਹੋਇਆ ਪਿਛਲੇ ਦਿਨੀ, ਆਈਟੀ ਸੈੱਲ ਦਾ ਇੱਕ ਹੈਡ ਹੈ ਇਹਨਾਂ ਦਾ, ਅਮਿਤ ਮਾਲਵੀਆ। ਤੁਹਾਨੂੰ ਪਤਾ ਅਮਿਤ ਮਾਲਵੀਆ ਅੱਜ ਕੱਲ੍ਹ ਆਪ ਹੀ ਜੱਜ ਆ, ਆਪ ਹੀ ਕਚਹਿਰੀ ਆ, ਆਪ ਹੀ ਪੁਲਿਸ ਆ, ਆਪ ਹੀ ਥਾਣੇਦਾਰ ਆ, ਆਪ ਹੀ FIR ਆ, ਸਾਰਾ ਕੁਛ ਆਪ ਹੀ ਹੈ। CBI, IT ਇਨਕਮ ਸਭ ਆਪ ਹੀ ਆ ਉਹ ਅਮਿਤ ਮਾਲਵੀਆ ਜਿਹੜਾ ਆਈਟੀ ਸੈੱਲ ਦਾ ਹੈਡ ਹੈ। ਵਾਇਰ ਦੇ ਇੱਕ ਪੱਤਰਕਾਰ ਨੇ, ਉਹਨਾਂ ਦਾ ਖੋਜੀ ਪੱਤਰਕਾਰ ਹੈ ਦਿਵੇਸ਼ ਕੁਮਾਰ, ਉਹਦੇ ਵਿਰੁੱਧ ਪੁਲਿਸ ਦੇ ਵਿੱਚ ਸ਼ਿਕਾਇਤ ਦਰਜ ਕਰਾਤੀ। ਹੁਣ ਉਸ ਤੋਂ ਬਾਅਦ ਦਿੱਲੀ ਪੁਲਿਸ ਨੇ ਦੀ ਵਾਇਰ ਦੇ ਇਸ ਪੱਤਰਕਾਰ ਦੇ ਸੰਪਾਦਕਾਂ ਦੇ ਖਿਲਾਫ ਧੋਖਾਦਹੀ, ਫਰਜ਼ੀਵਾੜਾ, ਠੱਗੀ ਤੇ ਹੋਰ ਸੰਗੀਨ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ। ਹੁਣ ਇਹ ਖਾਸ ਗੱਲ ਵੇਖਣ ਵਾਲੀ ਹੈ ਵੀ ਦਿਵੇਸ਼ ਕੁਮਾਰ ਤੇ ਇੰਡੀਵਿਜੂਅਲੀ ਕੋਈ ਕੇਸ ਨਹੀਂ ਦਰਜ ਕੀਤਾ ਤੇ ਉਹਨਾਂ ਨੇ ਕੇਸ ਦਰਜ ਕੀਤਾ ਅਦਾਰੇ ਦੇ ਉੱਤੇ। ਫਿਰ ਜਦੋਂ ਅਦਾਰੇ ਤੇ ਕੇਸ ਦਰਜ ਕਰਕੇ ਤੇ ਉਹ ਜਿਹੜਾ ਮੰਤਵ ਸੀਗਾ ਉਹ ਸੀਗਾ ਕਿ ਜਿਹੜੇ ਸੰਪਾਦਕ ਸੀਗੇ ਉਹਨਾਂ ਦੀ ਘਰਾਂ ਦੀ ਤਲਾਸ਼ੀ ਲਈ ਲੈਪਟਾਪ ਲੈ ਲਿਆ, ਆਈਪੈਡ ਲੈ ਲਿਆ, ਮੋਬਾਈਲ ਫੋਨ ਜ਼ਬਤ ਕਰ ਲਏ ਤੇ ਸਿਧਾਰਥ ਵਰਦਰਾਜਨ ਨੇ ਜਿਹੜੇ ਇਹਨਾਂ ਦੇ ਸੰਪਾਦਕ ਨੇ ਤੇ ਉਹਨਾਂ ਦੇ ਘਰ ਦੀ 3 ਘੰਟੇ ਤਲਾਸ਼ੀ ਲਈ ਤੇ ਇੱਕ ਲੈਪਟਾਪ ਤੇ ਆਈਪੈਡ, ਮੋਬਾਈਲ ਫੋਨ ਕਈ ਜ਼ਬਤ ਕੀਤੇ, ਕੰਪਨੀ ਦਾ ID ਪਾਸਵਰਡ ਵੀ ਲੈ ਲਿਆ ਤੇ ਸੰਪਾਦਕ MK ਵੇਣੂ ਦਾ ਲੈਪਟਾਪ ਤੇ ਮੋਬਾਈਲ, ਸੰਪਾਦਕ ਸਿਧਾਰਥ ਭਾਟੀਆ ਦਾ ਲੈਪਟਾਪ ਤੇ ਮੋਬਾਈਲ, ਹੋਰ ਸਾਰਾ ਹੀ ਜਿੰਨਾ ਇਲੈਕਟ੍ਰੋਨਿਕ ਜਿਹਦੇ ਵਿੱਚ ਡੇਟਾ ਸੇਵ ਰੱਖਦੇ ਹਾਂ ਆਪਾਂ, ਜਿਹਦੇ ਵਿੱਚ ਸਾਡੀਆਂ ਫਾਈਲਾਂ ਸੇਵ ਹੁੰਦੀਆਂ ਨੇ, ਉਹਨੂੰ ਮੀਡੀਆ ਦੀ ਭਾਸ਼ਾ ਦੇ ਵਿੱਚ ਫਾਈਲਸ ਕਹਿ ਦਿੰਦੇ ਆ। ਕੋਈ ਵੀ ਕੈਮਰੇ ਦੀ ਕੋਈ ਰਿਕਾਰਡਿੰਗ ਹੈ, ਕੋਈ ਫੋਟੋ ਹੈ, ਕੋਈ ਤੁਹਾਡਾ ਵਾਇਸ ਓਵਰ ਹੈ, ਕਿਸੇ ਤਰ੍ਹਾਂ ਦੀ ਸਕ੍ਰਿਪਟ ਲਿਖੀ ਹੈ ਤਾਂ ਉਹ ਮੀਡੀਆ ਦੀ ਭਾਸ਼ਾ ਦੇ ਵਿੱਚ ਉਹਨੂੰ ਫਾਈਲ ਕਿਹਾ ਜਾਂਦਾ।
ਤਾਂ ਉਹ ਫਾਈਲਾਂ ਜਿਹੜੀਆਂ ਨੇ ਉਹ ਜਿੱਥੇ ਵੀ ਫਾਈਲਾਂ ਸੇਵ ਸੀਗੀਆਂ, ਉਹਨਾਂ ਦਾ ਸਾਰਾ ਜੋ ਇਲੈਕਟ੍ਰੋਨਿਕ ਡਿਵਾਈਸ ਸੀਗੇ, ਲੈਪਟਾਪ, ਮੋਬਾਈਲ, ਵੀਡੀਓ ਰਿਪੋਰਟਰਾਂ ਦੇ ਜਾਂ ਵਾਇਸ ਓਵਰਸ ਜਾਂ ਹੋਰ ਜਿੰਨੇ ਵੀ ਇਹਨਾਂ ਦੇ ਆਈਡੀ ਪਾਸਵਰਡ ਸੀਗੇ, ਉਹ ਸਾਰਾ ਕੁਛ ਲੈ ਲਿਆ। ਕਿਸੇ ਚੀਜ਼ ਦੀ ਕੋਈ ਹੈਸ਼ ਵੈਲਿਊ ਇਹਨਾਂ ਨੂੰ ਨਹੀਂ ਦਿੱਤੀ ਗਈ। ਸੋ ਹੁਣ ਜਿਹੜੀ ਇਸ ਕਾਰਵਾਈ ਦੀ, ਦਿੱਲੀ ਪੁਲਿਸ ਦੀ ਇਸ ਕਾਰਵਾਈ ਦੀ ਪੱਤਰਕਾਰ ਜਥੇਬੰਦੀਆਂ ਤੇ ਕੁਛ ਕੁ ਨਾਗਰਿਕਾਂ ਨੇ ਸਖਤ ਨਿਖੇਧੀ ਕੀਤੀ ਹੈ, ਤੇ ਉਹ ਕਹਿੰਦੇ ਵੀ ਸਰਕਾਰ ਦੀ ਜਿਸ ਤਰੀਕੇ ਨਾਲ ਸਰਕਾਰ ਨੇ ਚੜ੍ਹਾਈ ਕਰਕੇ ਆਈ ਹੈ ਸਰਕਾਰ, ਉਹਦੇ 'ਚੋਂ ਮਾੜੇ ਇਰਾਦਿਆਂ ਦੀ ਬੋ ਆਉਂਦੀ ਹੈ। ਸੋ ਬਹੁਤ ਔਖੀ ਹੋਈ ਪਈ ਹੈ ਪੱਤਰਕਾਰਤਾ ਉੱਧਰ ਕਰਨੀ। ਕੌਮਾਂਤਰੀ ਸੰਸਥਾ ਜਿਹੜੀ ਹੈ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ, ਉਹਨਾਂ ਦੀ ਏਸ਼ੀਆ ਕੋਆਰਡੀਨੇਟਰ ਨੇ ਬੇਲਿਹਬੀ, ਉਹਨਾਂ ਨੇ ਵੀ ਇਹ ਕਹੀ ਹੈ ਕਿ ਜਿਹੜੀ ਦੀਵਾਰ ਦੇ ਉੱਤੇ ਇਹ ਕਾਰਵਾਈ ਹੋਈ ਹੈ, ਉਹਦੀ ਅਸੀਂ ਪੜਤਾਲ ਆਪਣੇ ਪੱਧਰ ਤੇ ਵੀ ਜਿਹੜੀ ਆ ਉਹ ਜ਼ਰੂਰ ਕਰਾਵਾਂਗੇ। ਸੋ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਭਾਰਤ ਦੇ ਵਿੱਚ ਸਿਆਸੀ ਹੱਥ ਠੋਕੀਆਂ ਬਣੀਆਂ ਪਈਆਂ ਏਜੰਸੀਆਂ ਜਾਂ ਕਿਵੇਂ ਇਹ ਲੋਕ ਸਮਝਦੇ ਆ ਕਿ ਇੱਕ ਦੋ ਅਦਾਰਿਆਂ ਤੇ ਕਾਰਵਾਈ ਕਰਕੇ ਅਸੀਂ ਜਿਹੜਾ ਇਹਨਾਂ ਨੂੰ ਦਬਾ ਲਾਂਗੇ, ਤਾਂ ਇਸ ਤਰ੍ਹਾਂ ਨਹੀਂ ਹੋਣਾ। ਪਰ ਤੁਹਾਨੂੰ ਪਤਾ ਹੀ ਹੈ ਭਾਰਤ ਦੇ ਵਿੱਚ ਪੱਤਰਕਾਰਤਾ ਸਰਕਾਰ ਦੀ ਝੋਲੀ ਚੁੱਕ ਹੋਈ ਪਈ ਹੈ ਤਕਰੀਬਨ 95%। ਗੱਲਾਂ ਹੋਰ ਵੀ ਨੇ, ਤੱਥ ਹੋਰ ਵੀ ਸੀਗੇ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।